ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਇੱਥੇ ਆ ਕੇ ਹੁਣ ਕਨੈਟੀਕਟ ਸੂਬੇ ਦੇ ਵਿੱਚ ਜਿਹੜੇ ਆ ਉਹ ਸਿੱਖਾਂ ਦਾ ਜਿਨ੍ਹਾਂ ਨੇ ਮਾਣ ਵਧਾਇਆ ਆ। ਕਨੈਟੀਕਟ ਦਾ ਜਿਹੜਾ ਸ਼ਹਿਰ ਹੈ ਨੌਰਵਿਚ, ਉਹਦੇ ਵਿੱਚ ਦੂਜੀ ਵਾਰ ਉਹ ਐਜ਼ ਅ ਕਾਉਂਸਲ ਮੈਂਬਰ ਜਿਹੜੇ ਆ ਇਲੈਕਟ ਹੋਏ ਆ। ਸਭ ਤੋਂ ਵੱਧ ਵੋਟਾਂ ਲੈ ਕੇ ਦੂਜੀ ਵਾਰ ਇਸ ਵਕਤ ਉਹ ਕਾਉਂਸਲ ਮੈਂਬਰ ਦੇ ਤੌਰ 'ਤੇ ਇਲੈਕਟ ਕੀਤੇ ਗਏ ਆ ਸਰਦਾਰ ਸਵਰਨਜੀਤ ਸਿੰਘ ਖਾਲਸਾ। ਇਹਦੇ ਤੋਂ ਪਹਿਲਾਂ ਉਹ ਐਜੂਕੇਸ਼ਨ ਬੋਰਡ ਦੇ ਮੈਂਬਰ ਵੀ ਰਹੇ ਆ ਇਸ ਸ਼ਹਿਰ ਦੇ ਵਿੱਚ। ਅਤੇ ਨਾਲ ਹੀ ਨਾਲ ਜੇ ਸਿੱਖ ਪਰਸਪੈਕਟਿਵ ਤੋਂ ਗੱਲ ਕਰਨੀ ਹੋਵੇ, ਜਦੋਂ ਅਸੀਂ ਕਨੈਟੀਕਟ ਦੇ ਵਿੱਚ 1984 ਦੇ ਕਤਲੇਆਮ ਨੂੰ ਸਿੱਖ ਜੈਨੋਸਾਈਡ ਵਜੋਂ ਜਿਹੜਾ ਮਾਨਤਾ ਦੇਣ ਵਾਲਾ ਸਾਰਾ ਬਿੱਲ ਸੀ ਕਨੈਟੀਕਟ ਦੀ ਅਸੈਂਬਲੀ ਦੇ ਵਿੱਚ ਲਿਆਂਦਾ ਗਿਆ, ਉਹਦੇ ਵਿੱਚ ਸਵਰਨਜੀਤ ਸਿੰਘ ਹੋਰਾਂ ਦਾ ਅਹਿਮ ਯੋਗਦਾਨ ਸੀ। ਜਾਂ ਜਦੋਂ ਅਸੀਂ ਦੇਖਦੇ ਹਾਂ ਸਿੱਖ ਮੈਮੋਰੀਅਲ ਮੰਥ ਮਨਾਇਆ ਗਿਆ ਕਨੈਟੀਕਟ ਦੇ ਵਿੱਚ ਜਾਂ ਮਨਾਇਆ ਜਾਂਦਾ ਹਰ ਸਾਲ ਅਪ੍ਰੈਲ ਦੇ ਵਿੱਚ, ਉਹਦੇ ਵਿੱਚ ਵੀ ਇਹਨਾਂ ਦਾ ਅਹਿਮ ਯੋਗਦਾਨ ਹੈ। ਸੋ ਸਿੱਖ ਪਰਸਪੈਕਟਿਵ ਤੋਂ ਇਹ ਇੱਕ ਚੰਗੇ ਉੱਦਮ ਨੇ ਜੋ ਹੁਣ ਅਸੀਂ ਅਮਰੀਕਾ ਦੇ ਵਿੱਚ ਦੇਖ ਰਹੇ ਹਾਂ, ਜਿੱਥੇ 1984 ਦੇ ਸਿੱਖ ਕਤਲੇਆਮ ਨੂੰ ਰੈਕੋਗਨਾਈਜ਼ ਕੀਤਾ ਜਾ ਰਿਹਾ ਹੈ। ਕਤਲੇਆਮ ਦੇ ਤੌਰ 'ਤੇ ਨਹੀਂ, ਇੱਕ ਜੈਨੋਸਾਈਡ ਦੇ ਤੌਰ ਦੇ ਉੱਤੇ ਕਨੈਟੀਕਟ ਦੇ ਨਾਲ ਕਨੈਟੀਕਟ ਤੋਂ ਸ਼ੁਰੂ ਹੋ ਕੇ ਫਿਰ ਬਾਕੀ ਸੂਬਿਆਂ ਦੇ ਵਿੱਚ ਹੁਣ ਰੀਸੈਂਟਲੀ ਇਸੇ ਸਾਲ ਅਪ੍ਰੈਲ ਦੇ ਵਿੱਚ ਕੈਲੀਫੋਰਨੀਆ ਵੱਲੋਂ ਵੀ ਇਹ ਜਿਹੜੀ ਹੈ ਰੈਕਗਨੀਸ਼ਨ ਮਿਲੀ ਹੈ। ਅਤੇ ਉੱਥੋਂ ਫਿਰ ਇਹ US ਕਾਂਗਰਸ ਨੂੰ ਵੀ ਮੰਗ ਕੀਤੀ ਗਈ ਹੈ ਕਿ ਇਸ ਕਤਲੇਆਮ ਨੂੰ ਜੈਨੋਸਾਈਡ ਵਜੋਂ ਰੈਕਗਨਾਈਜ਼ ਕੀਤਾ ਜਾਵੇ, ਜਿਹਦੇ ਕਰਕੇ ਭਾਰਤ ਵੱਲੋਂ ਸਿੱਖਾਂ ਦਾ ਅਤੇ ਇਹ ਜਿਹੜੇ ਸਿੱਖ ਐਕਟਿਵਿਸਟ ਨੇ ਅਮਰੀਕਾ ਦੀ ਪੋਲੀਟਿਕਸ ਦੇ ਵਿੱਚ ਐਕਟਿਵ ਨੇ, ਉਹਨਾਂ ਦਾ ਵੀ ਡਟਵਾਂ ਵਿਰੋਧ ਕੀਤਾ ਜਾਂਦਾ। ਸੋ ਉਹ ਵੀ ਇੱਕ ਵੱਡਾ ਫੈਕਟਰ ਹੈ। ਸੋ ਅੱਜ ਸਾਰੀ ਜਿਹੜੀ ਗੱਲਬਾਤ ਹੈ ਅਸੀਂ ਇਸੇ ਸੰਦਰਭ ਦੇ ਵਿੱਚ ਕਰਾਂਗੇ। ਸਾਡੇ ਨਾਲ ਕਨੈਟੀਕਟ ਨੌਰਵਿਚ ਦੇ ਵਿੱਚੋਂ ਸਰਦਾਰ ਸਵਰਨਜੀਤ ਸਿੰਘ ਖਾਲਸਾ ਇਸ ਵਕਤ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਤੁਹਾਡਾ ਵੀ ਧੰਨਵਾਦ ਤੇ ਸਾਰੇ ਦਰਸ਼ਕਾਂ ਦਾ, TV84 ਦਾ ਵੀ ਤਹਿ ਦਿਲੋਂ ਧੰਨਵਾਦ। ਧੰਨਵਾਦ ਜੀ। ਅਤੇ ਸਵਰਨਜੀਤ ਸਿੰਘ ਜੀ, ਸ਼ੁਰੂਆਤ ਕਰਾਂ ਮੈਂ ਤੁਹਾਨੂੰ ਵਧਾਈ ਦਿੰਦਿਆਂ ਸਭ ਤੋਂ ਪਹਿਲਾਂ ਤਾਂ ਕਿ ਤੁਸੀਂ ਦੂਜੀ ਵਾਰ ਕਾਉਂਸਲ ਮੈਂਬਰ ਇਲੈਕਟ ਹੋਏ ਹੋ ਨੌਰਵਿਚ ਸ਼ਹਿਰ ਦੇ ਵਿੱਚ, ਅਤੇ ਸਭ ਤੋਂ ਵੱਧ ਵੋਟਾਂ ਤੁਸੀਂ ਹਾਸਲ ਕੀਤੀਆਂ ਨੇ, ਜਿੱਥੇ ਸਿੱਖ ਕਮਿਊਨਿਟੀ ਨੂੰ ਅਮਰੀਕਾ ਭਰ ਦੇ ਵਿੱਚ ਇਸ ਗੱਲ ਦੀ ਖੁਸ਼ੀ ਦਾ ਇਜ਼ਹਾਰ ਕੀਤਾ। ਉੱਥੇ ਹੀ ਜਿਵੇਂ ਮੈਂ ਜ਼ਿਕਰ ਕੀਤਾ ਵੀ ਜਿਹੜਾ ਵਿਰੋਧ ਕਰਨ ਵਾਲਾ ਤਬਕਾ ਆ, ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਵਿਰੋਧ ਦੀਆਂ ਸੁਰਾਂ ਨੇ ਉਹ ਤਿੱਖੀਆਂ ਕੀਤੀਆਂ ਨੇ। ਅਤੇ ਨਾਲ ਹੀ ਨਾਲ ਮੈਂ ਇੱਥੇ ਵੀ ਮੈਂਸ਼ਨ ਕਰਦਿਆਂ ਸਾਡੇ ਦਰਸ਼ਕਾਂ ਦੇ ਲਈ ਕਿ ਸਵਰਨਜੀਤ ਸਿੰਘ ਹੋਰਾਂ ਵੱਲੋਂ ਸਿੱਖ ਆਰਟ ਗੈਲਰੀ ਵੀ ਇਸਟੈਬਲਿਸ਼ ਕੀਤੀ ਗਈ ਹੈ ਕਨੈਟੀਕਟ ਦੇ ਵਿੱਚ, ਤਾਂ ਜੋ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਜਾਂ ਜਿਹੜੇ ਕੰਮ ਹੁਣ ਕੀਤੇ ਜਾ ਰਹੇ ਨੇ ਉਹਨਾਂ ਨੂੰ ਸਿੱਖਾਂ ਦੇ ਲਈ ਵੀ ਅਤੇ ਬਾਕੀ ਕਮਿਊਨਿਟੀਜ਼ ਦੇ ਲਈ ਡਿਸਪਲੇ ਦੇ ਤੌਰ ਦੇ ਉੱਤੇ ਆਰਟ ਗੈਲਰੀ ਦੇ ਰਾਹੀਂ ਸੁਸ਼ੋਭਿਤ ਕੀਤਾ ਗਿਆ। ਉਹ ਵੀ ਇੱਕ ਚੰਗਾ ਉਪਰਾਲਾ ਹੈ। ਸੋ ਸਵਰਨਜੀਤ ਸਿੰਘ ਜੀ, ਥੋੜ੍ਹਾ ਜਿਹਾ ਮੈਂ ਤੁਹਾਨੂੰ ਵਧਾਈ ਦਿੰਦਿਆਂ ਇਸ ਵਕਤ ਇਹੀ ਹੈ ਵੀ ਤੁਹਾਡੀ ਕਮਿਟਮੈਂਟ ਵੀ ਹੈ, ਤੁਸੀਂ ਐਜ਼ ਅ ਕਾਉਂਸਲ ਮੈਂਬਰ ਜੋ ਕੰਮ ਕੀਤੇ ਆ, ਥੋੜ੍ਹਾ ਜਿਹਾ ਉਸ ਬਾਰੇ ਵੀ ਚਾਨਣਾ ਪਾਓ ਅਤੇ ਨਾਲ ਹੀ ਨਾਲ ਕਿਵੇਂ ਮਹਿਸੂਸ ਕਰ ਰਹੇ ਹੋ। ਬਿਲਕੁਲ ਜੀ, ਸਭ ਤੋਂ ਪਹਿਲੇ ਆਪ ਜੀ ਦਾ ਧੰਨਵਾਦ। ਪੂਰੇ ਅਮਰੀਕਾ ਚੋਂ ਹੀ, ਈਵਨ ਕਿ ਪੂਰੇ ਵਰਲਡ ਚੋਂ ਹੀ, ਕਿਉਂਕਿ ਦਾਸ ਕਮਿਊਨਿਟੀ ਨਾਲ ਬੜਾ ਵੈਲ ਕਨੈਕਟਡ ਹੈ, ਸਿੱਖ ਕਮਿਊਨਿਟੀ ਦੇ ਵਿੱਚ ਵੀ, ਤੇ ਸਾਰੇ ਪਾਸਿਓਂ ਹੀ ਬੜਾ ਹੀ ਗੁੱਡ ਰਿਸਪੌਂਸ ਆਇਆ। ਤੇ ਕਈਆਂ ਨੇ ਕਿਹਾ ਵੀ ਅਸੀਂ ਤੁਹਾਡੀ ਹੈਲਪ ਤੇ ਨਹੀਂ ਕਰ ਸਕਦੇ, ਬਟ ਮੈਂ ਕਿਹਾ ਕੋਈ ਨਹੀਂ ਜੀ, ਬੈਸਟ ਵਿਸ਼ੇਸ ਵੀ ਬੜੀਆਂ ਦੂਰ ਤੱਕ ਜਾਂਦੀਆਂ ਨੇ, ਤੇ ਤੁਸੀਂ ਸਾਡੇ ਲਈ ਅਰਦਾਸ ਹੀ ਕਰੋ ਵੀ ਅਸੀਂ ਹੋਰ ਅੱਗੇ ਵਧੀਏ। ਸੋ ਮੈਂ ਸਮਝਦਾ ਜਿਹੜਾ ਆਪਣੀ ਕਮਿਊਨਿਟੀ ਵੱਲੋਂ ਇੱਕ ਪਿਆਰ ਮਿਲਦਾ ਹੈ, ਬਾਕੀਆਂ ਨੇ ਤਾਂ ਚਲੋ ਪੋਲੀਟੀਕਲ ਰੀਜ਼ਨਸ ਕਰਕੇ ਤੁਹਾਨੂੰ ਕਾਲਾਂ ਕਰਨੀਆਂ ਹੀ ਹੁੰਦੀਆਂ ਨੇ, ਤੇ ਬਟ ਜਿਹੜਾ ਆਪਣਾ ਇੱਕ ਕਮਿਊਨਿਟੀ 'ਚੋਂ ਪਿਆਰ ਮਿਲਦਾ ਹੈ ਉਹਦਾ ਬੜੀ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਤੇ ਅਫਕੋਰਸ ਇੱਥੇ ਅਸੀਂ ਕਾਫੀ ਵੈਲ ਕਨੈਕਟਡ ਵਿਦਨ ਦਾ ਕਮਿਊਨਿਟੀਜ਼ ਰਹਿੰਦੇ ਹਾਂ। ਬਾਕੀ ਜਿਹੜੀਆਂ ਕਮਿਊਨਿਟੀਆਂ ਨੇ ਉਹਨਾਂ 'ਚ ਵੀ ਆਪਣਾ ਪੂਰਾ ਇਸ ਟਾਈਮ ਬੇਸ ਹੈਗਾ, ਤੇ ਸਿੱਖ ਆਰਟ ਗੈਲਰੀ ਵੀ ਇੱਕ ਪਲੈਟਫਾਰਮ ਹੈ ਜਿਹੜਾ ਕਿ ਬਾਕੀ ਕਮਿਊਨਿਟੀਜ਼, ਬਾਕੀ ਔਰਗਨਾਈਜੇਸ਼ਨਸ ਯੂਜ਼ ਕਰਦੀਆਂ ਨੇ ਐਜ਼ ਅ ਮੀਟਿੰਗ ਸਪੇਸ ਜਾਂ ਸਿੱਖਾਂ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ। ਤੇ ਈਵਨ ਕਿ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਵੀ ਕਨੈਟੀਕਟ ਵਨ ਆਫ ਦਾ ਸੂਬਾ ਹੁਣ ਐਡ ਹੋਇਆ ਜਿਹਦੇ ਵਿੱਚ ਸਿੱਖੀਜ਼ਮ ਨੂੰ ਪੜ੍ਹਾਇਆ ਜਾਏਗਾ ਸਕੂਲਾਂ ਦੇ ਵਿੱਚ, ਕਰਿਕੂਲਮ ਦਾ ਭਾਗ ਬਣਿਆ। ਉਹ ਵੀ ਸਾਰੀ ਸ਼ੁਰੂਆਤ ਮੁੱਢ
ਅਸੀਂ ਹੀ ਇੱਥੋਂ ਐਡਵੋਕੇਸੀ ਕਰਕੇ ਬਣਿਆ ਸੀ। ਅੱਜ ਤੋਂ ਆਈ ਥਿੰਕ 4 ਸਾਲ ਪਹਿਲਾਂ ਸਾਡੀ ਪਹਿਲੀ ਮੀਟਿੰਗ ਜਦੋਂ ਹੋਈ ਸੀ ਸਟੇਟ ਬੋਰਡ ਆਫ ਐਜੂਕੇਸ਼ਨ ਦੇ ਨਾਲ, ਤੇ ਉਸ ਤੋਂ ਬਾਅਦ ਸਿੱਖ ਆਰਟ ਗੈਲਰੀ ਦੇ ਹੀ ਪਲੇਟਫਾਰਮ ਦੇ ਰਾਹੀਂ ਕਾਫੀ ਇਹਦੇ ਤੇ ਐਡਵੋਕੇਸੀ ਚੱਲੀ ਹੈ। ਈਵਨ ਕਿ ਬਾਕੀ ਆਰਗੇਨਾਈਜੇਸ਼ਨਸ ਦਾ ਵੀ ਬੜਾ ਇੰਪੋਰਟੈਂਟ ਰੋਲ ਨਿਭਾਇਆ, ਬਟ ਇੱਕ ਕਹਿ ਲਓ ਵੀ ਇਨ ਹਾਊਸ ਜਿਹੜੀ ਤੁਹਾਡੀ ਇੱਕ ਰੈਪੋ ਬਣਾਉਣੀ ਹੁੰਦੀ ਹੈ ਜਾਂ ਸਟੇਟ ਦੇ ਅੰਦਰ ਜਿਹੜਾ ਇੱਕ ਇੰਟਰਨਲ ਕੰਮ ਕਰਨਾ ਹੁੰਦਾ, ਸੋ ਉਹਦੇ ਤੇ ਕਨੈਟੀਕਟ ਦੇ ਸਿੱਖਾਂ ਦਾ ਬੜਾ ਵੱਡਾ ਯੋਗਦਾਨ ਹੈ। ਤੇ ਮੈਂ ਸਾਰਿਆਂ ਦਾ ਹੀ ਧੰਨਵਾਦ ਵੀ ਕਰਦਾ ਆਪ ਜੀ ਦੇ ਮਾਧਿਅਮ ਤੋਂ, ਜਿਨ੍ਹਾਂ ਨੇ ਕੈਂਪੇਨ ਦੇ ਵਿੱਚ ਹੈਲਪ ਕਰਾਈ, ਫੰਡ ਰੇਜ਼ਿੰਗ ਵਿੱਚ ਹੈਲਪ ਕਰਾਈ ਤੇ ਆਪਣੀਆਂ ਬਲੈਸਿੰਗਸ ਜਿਨ੍ਹਾਂ ਨੇ ਦਿੱਤੀਆਂ। ਤੇ ਮੈਂ ਆਸ ਰੱਖਦਾ ਵੀ ਅੱਗੋਂ ਤੋਂ ਵੀ ਆਫਿਸਿਸ ਦੇ ਲਈ ਮੈਂ ਰਨ ਕਰਨਾ ਚਾਹਾਂਗਾ। ਸੋ ਤੇ ਆਪ ਜੀ ਇੱਦਾਂ ਹੀ ਆਪਣਾ ਪਿਆਰ ਬਣਾਈ ਰੱਖਣ ਸਾਰੇ। ਜੀ ਬਿਲਕੁਲ। ਥੋੜ੍ਹਾ ਜਿਹਾ ਸਾਨੂੰ, ਕਿਉਂਕਿ ਅਮਰੀਕਾ ਦੀ ਜਿਹੜੀ ਪੋਲੀਟਿਕਸ ਹੈ, ਮੈਂ ਇਹ ਵੀ ਚਾਹੂੰਗਾ ਕਿ ਥੋੜ੍ਹਾ ਜਿਹਾ ਉਹਦੇ ਬਾਰੇ ਵੀ ਚਾਨਣਾ ਪਾਓ ਵੀ ਤੁਸੀਂ ਜਦੋਂ ਪਹਿਲਾਂ ਬੋਰਡ ਆਫ ਐਜੂਕੇਸ਼ਨ ਦੇ ਵਿੱਚ ਤੁਸੀਂ ਆਏ, ਫਿਰ ਉਹ ਤੋਂ ਬਾਅਦ ਹੁਣ ਤੁਸੀਂ ਸਿਟੀ ਕਾਊਂਸਲ ਦੇ ਵਿੱਚ ਇਲੈਕਟ ਹੋਏ ਅਤੇ ਅੱਗੇ ਵੱਧਦੇ ਆ ਜਿਹੜੀ ਅਮਰੀਕਨ ਪੋਲੀਟਿਕਸ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ, ਜਾਂ ਅਸੀਂ ਲੋਚਦੇ ਹਾਂ ਕਿ ਪਹਿਲੀ ਜਨਰੇਸ਼ਨ ਆਈ 1984 ਤੋਂ ਬਾਅਦ ਸਿੱਖਾਂ ਦੀ, ਜਦੋਂ ਇੱਥੇ ਉਹਨਾਂ ਨੇ ਆ ਕੇ ਆਪਣੇ ਘਰ-ਬਾਰ ਬਣਾਏ ਆ, ਸੈੱਟ ਹੋਏ ਆ। ਹੁਣ ਅਗਲੀ ਜਨਰੇਸ਼ਨ ਤੋਂ ਐਕਸਪੈਕਟੇਸ਼ਨ ਹੈ ਕਿ ਉਹ ਪੋਲੀਟਿਕਸ ਦੇ ਵਿੱਚ ਆਉਣ ਤਾਂ ਕਿ ਬਾਕੀ ਕਮਿਊਨਿਟੀਜ਼ ਦੇ ਨਾਲ ਵੀ ਇੱਕ ਤਾਲਮੇਲ ਬਣੇ, ਅਤੇ ਜਿਹੜਾ ਸਿੱਖ ਪਰਸਪੈਕਟਿਵ ਹੈ ਜਾਂ ਜਿਹੜੇ ਕੰਮ ਐਕਟਿਵਿਸਟ ਹੋਣ ਦੇ, ਸਿੱਖ ਐਕਟਿਵਿਸਟ ਹੋਣ ਦੇ ਨਾਤੇ ਤੁਸੀਂ ਕਰਦੇ ਹੋ, ਉਹਨਾਂ ਨੂੰ ਵੀ ਹੋਰ ਅਗਾਂਹ ਵਧਾਇਆ ਜਾ ਸਕੇ ਉਹਦੀ ਇੰਪੋਰਟੈਂਸ ਦੇ ਉੱਤੇ, ਅਤੇ ਨਾਲ ਹੀ ਨਾਲ ਜਿਹੜਾ ਸਿਸਟਮ ਹੈ ਉਹ ਕਿਵੇਂ ਇਸ ਵਕਤ ਚੱਲ ਰਿਹਾ ਹੈ। ਬਿਲਕੁਲ ਜੀ। ਈਵਨ ਕਿ ਅਮਰੀਕਨ ਪੋਲਿਟਿਕਸ ਦੇ ਵਿੱਚ ਇਸ ਟਾਈਮ ਬੜਾ ਜ਼ੋਰ ਹੈ ਐਕੁਇਟੀ ਦੇ ਉੱਤੇ, ਰਿਪਰੈਜ਼ੈਂਟੇਸ਼ਨ ਦੇ ਉੱਤੇ, ਬਟ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਬਈ ਪੋਲੀਟੀਸ਼ੀਅਨਸ ਜਾਂ ਡੈਮੋਕ੍ਰੇਟ ਪਾਰਟੀ ਹੋਏ ਜਾਂ ਕੋਈ ਵੀ ਪਾਰਟੀ ਹੋਏ, ਉਹ ਕਹਿ ਤਾਂ ਦਿੰਦੇ ਨੇ ਵੀ ਅਸੀਂ ਚਾਹੁੰਦੇ ਹਾਂ ਸਾਰਿਆਂ ਨੂੰ, ਬਟ ਇਟਸ ਨਾਟ ਈਜ਼ੀ ਫॉर ਇਮੀਗ੍ਰੈਂਟ ਕਮਿਊਨਿਟੀ ਟੂ ਸਪੈਂਡ ਦੇਅਰ ਟਾਈਮ, ਰਿਸੋਰਸਿਸ ਤੇ ਰਨ ਫॉर ਆਫਿਸਿਸ। ਠੀਕ ਹੈ ਨਾ, ਇਹਦੇ ਵਿੱਚ ਕਾਫੀ ਟਾਈਮ ਵੀ ਭੰਨਣਾ ਪੈਂਦਾ, ਰਿਸੋਰਸਿਸ ਵੀ ਭੰਨਣੇ ਪੈਂਦੇ ਹੈ, ਤੁਹਾਨੂੰ ਕਮਿਊਨਿਟੀ 'ਚ ਵੀ ਵੈਲ ਕਨੈਕਟਡ ਰਹਿਣਾ ਪੈਂਦਾ ਜੀ। ਤੋ ਈਜ਼ੀ ਜੌਬ ਤੇ ਨਹੀਂ ਹੈ, ਬਟ ਹਾਂ ਮੈਂ ਜ਼ਰੂਰ ਕਹਾਂਗਾ ਵੀ ਅੱਜ ਜਿਸ ਪੱਧਰ ਤੇ ਅਮਰੀਕਨ ਸਿੱਖ ਪਹੁੰਚ ਗਏ ਨੇ, ਜੇ ਅਸੀਂ ਇੱਕ ਸਟੈਂਡਿੰਗ ਤੇ ਹੁਣ ਪਹੁੰਚ ਗਏ, ਅਸੀਂ ਘਰ-ਬਾਰ ਆਪਣੇ ਬਣਾ ਲਏ ਨੇ, ਅਸੀਂ ਵਧੀਆ ਗੱਡੀਆਂ ਰੱਖ ਲਈਆਂ, ਸਾਰਾ ਕੁਛ ਅਸੀਂ ਆਪਣੀ ਇੱਕ ਪਹਿਚਾਣ ਬਣਾ ਲਈ ਹੈ, ਤੇ ਫਿਰ ਨੈਕਸਟ ਜਨਰੇਸ਼ਨ ਨੂੰ ਜੇ ਅਸੀਂ ਪੋਲਿਟਿਕਸ ਵਿੱਚ ਨਹੀਂ ਲੈ ਕੇ ਆ ਪਾਉਂਦੇ ਤੇ ਉਹ ਕਿਤੇ ਨਾ ਕਿਤੇ ਸਾਡੇ ਵਿੱਚ ਇੱਕ ਘਾਟ ਹੋਏਗੀ। ਸੋ ਸਾਨੂੰ ਜ਼ਰੂਰ ਇੱਥੇ ਫੋਕਸ ਕਰਨਾ ਚਾਹੀਦਾ, ਤੇ ਜਿਹੜੇ ਵੀ ਨੌਜਵਾਨ ਕੋਈ ਪੋਲੀਟੀਕਲ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਦੀ ਹੈਲਪ ਕਰਨੀ ਬੜਾ ਇੱਕ ਜ਼ਰੂਰੀ ਚੀਜ਼ ਹੈ, ਜਿਹੜੀ ਕਿ ਮੈਂ ਸਮਝਦਾ ਵੀ ਥੋੜੀ ਮਿਸਿੰਗ ਹੈ ਸਾਡੀ ਕਮਿਊਨਿਟੀ ਵਿੱਚ, ਇੱਕ ਪੋਲੀਟੀਕਲ ਅਵੇਅਰਨੈਸ ਇਸ ਚੀਜ਼ ਨੂੰ ਲੈ ਕੇ, ਸਪੈਸ਼ਲੀ ਆਪਣੇ ਬੰਦਿਆਂ ਦੀ ਹੈਲਪ ਕਰਨ ਨੂੰ ਲੈ ਕੇ ਥੋੜੀ ਮਿਸਿੰਗ ਹੈ। ਬਟ ਹੋਪਫੁਲੀ ਇਹ ਇੰਪਰੂਵ ਹੋਏਗੀ ਜਿਵੇਂ ਜਿਵੇਂ ਸਾਡੇ ਸੁਹਿਰਦ ਲੀਡਰਸ਼ਿਪ ਪੈਦਾ ਹੋਏਗੀ, ਜਾਂ ਸੁਹਿਰਦ ਲੀਡਰਸ਼ਿਪ ਜਦੋਂ ਟੇਕ ਓਵਰ ਕਰੇਗੀ ਆਰਗੇਨਾਈਜੇਸ਼ਨਸ ਨੂੰ। ਬਟ ਮੈਨੂੰ ਬੜਾ, ਮੈਂ ਇੱਕ ਆਪਟਿਮਿਸਟਿਕ ਬੰਦਾ ਬੜਾ, ਤੇ ਮੈਨੂੰ ਆਸ ਹੈ ਵੀ ਅਸੀਂ ਇੱਕ ਗੁੱਡ ਲਾਈਨ ਆਫ ਐਕਸ਼ਨ ਤੇ ਚੱਲ ਰਹੇ ਹਾਂ ਇਸ ਟਾਈਮ। ਤੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ ਆਪਣੇ ਮੈਂਬਰ ਪਾਰਲੀਮੈਂਟਸ, ਆਪਣੇ ਸਿਟੀ ਕਾਊਂਸਲ ਮੈਂਬਰ, ਬੋਰਡ ਆਫ ਐਜੂਕੇਸ਼ਨ ਮੈਂਬਰਸ, ਸੋ ਆਈ ਥਿੰਕ ਅਮਰੀਕਾ ਦੇ ਵਿੱਚ ਸਾਨੂੰ ਉਹ ਜ਼ਰੂਰਤ ਵੀ ਹੈ ਇਸ ਟਾਈਮ, ਤੇ ਹੋਪਫੁਲੀ ਜਿਹੜੇ ਸਾਡੀ ਨਵੀਂ ਪਨੀਰੀ ਹੈ ਉਹ ਇਸ ਪਬਲਿਕ ਸਰਵਿਸ ਲਾਈਨ ਦੇ ਵਿੱਚ ਉਹਨਾਂ ਦਾ ਰੁਝਾਨ ਵੀ ਹੈ, ਤੇ ਉਹ ਆਪਣੀ ਕਮਿਊਨਿਟੀਜ਼ ਲਈ ਸਹੀ ਮਾਇਨੇ ਵਿੱਚ ਕੁਝ ਕਰਨਾ ਵੀ ਚਾਹੁੰਦੇ ਨੇ। ਸੋ ਜ਼ਰੂਰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਤੇ ਬੜਾ ਇੱਕ ਇੰਪੋਰਟੈਂਟ ਫੈਕਟ ਹੈਗਾ, ਸਾਨੂੰ ਤਾਂ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੀ ਹੈ, ਤੇ ਸੋ ਸਾਨੂੰ ਤਾਂ ਉਹਨੂੰ ਆਪਣਾ ਯੂਜ਼ ਕਰਕੇ ਸਾਰਿਆਂ ਦੀ ਮਦਦ ਕਰਨ ਦੇ ਵਿੱਚ ਅੱਗੇ ਵਧਣਾ ਚਾਹੀਦਾ। ਤੇ ਆਈ ਥਿੰਕ ਪੋਲਿਟਿਕਸ ਵੀ ਇੱਕ ਪਲੇਟਫਾਰਮ ਹੀ ਹੈ ਦੈਟ ਯੂ ਕੈਨ ਹੈਲਪ ਪੀਪਲ ਜੀ, ਤੇ ਤੁਸੀਂ ਆਪਣੀ ਵੀ ਆਵਾਜ਼ ਬੁਲੰਦ ਕਰ ਸਕਦੇ ਹੋ। ਤੇ ਇੰਗਲਿਸ਼ ਵਿੱਚ ਵੀ ਕਿਹਾ ਜਾਂਦਾ ਇਫ ਯੂ ਆਰ ਨਾਟ ਔਨ ਦ ਟੇਬਲ ਯੂ ਡੋਂਟ ਰੀਅਲੀ ਐਗਜ਼ਿਸਟ, ਤੇ ਉਹ ਟੇਬਲ ਤੇ ਆਉਣ ਦਾ ਹੀ ਮਤਲਬ ਹੈ ਤੁਹਾਡੀ ਰਿਪਰੈਜ਼ੈਂਟੇਸ਼ਨ। ਆਫ ਕੋਰਸ ਤੁਹਾਡੀ ਰਿਪਰੈਜ਼ੈਂਟੇਸ਼ਨ ਜਾਂ ਜਿਹੜੇ ਕੋਈ ਹੋਰ ਕਮਿਊਨਿਟੀਜ਼ ਦੇ ਲੋਕ ਨੇ ਉਹ ਵੀ ਤੁਹਾਨੂੰ ਰਿਪਰੈਜ਼ੈਂਟ ਕਰ ਸਕਦੇ ਨੇ, ਇਹ 'ਚ ਕੋਈ ਦੋ ਰਾਏ ਨਹੀਂ, ਬਟ ਜਿਹੜਾ ਤੁਹਾਨੂੰ ਆਪਣਾ ਬੰਦਾ ਜਿਹੜਾ ਸਮਝ ਰੱਖਦਾ ਹੋਏ ਕੌਮ ਦੇ ਜਜ਼ਬਾਤਾਂ ਦੀ, ਜਦ ਤੱਕ ਉਹ ਇਸ ਫੀਲਡ ਵਿੱਚ ਨਹੀਂ ਕੁੱਦਦਾ, ਮੇਰੇ ਹਿਸਾਬ ਨਾਲ ਉਸ ਧੜੇਲੇ ਦੇ ਨਾਲ ਸਿੱਖ ਕੌਮ ਦੀ ਗੱਲ
ਜੁਰਤ ਦੇ ਨਾਲ ਸਿੱਖ ਕੌਮ ਦੀ ਗੱਲ ਉਦੋਂ ਤੱਕ ਨਹੀਂ ਹੋ ਸਕਦੀ। ਸੋ ਇਹਨੂੰ ਸਾਨੂੰ ਜ਼ਰੂਰ ਆਪਣੇ ਮਾਈਂਡ 'ਚ ਰੱਖਣਾ ਚਾਹੀਦਾ ਵੀ ਜੋ ਸਾਡੇ ਆਪਣੇ ਬੱਚੇ ਬੱਚੀਆਂ ਜਿਸ ਭਾਵਨਾ ਦੇ ਨਾਲ ਗੱਲ ਕਰ ਸਕਦੇ ਨੇ, ਉਹ ਭਾਵਨਾ ਕਿਤੇ ਨਾ ਕਿਤੇ ਬਾਕੀਆਂ ਦੇ ਵਿੱਚ ਥੋੜ੍ਹੀ ਮਿਸਿੰਗ ਹੋਏਗੀ। ਸੋ ਸਾਨੂੰ ਜ਼ਰੂਰ ਇੱਥੇ ਫੋਕਸ ਕਰਨ ਦੀ ਲੋੜ ਹੈ, ਇਹ ਮੈਂ ਤਾਂ ਇਹੀ ਕਹਾਂਗਾ ਜੀ। ਅਤੇ ਤੁਹਾਡਾ ਜਿਹੜਾ ਪਰਸਨਲੀ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ ਬੋਰਡ ਆਫ ਐਜੂਕੇਸ਼ਨ ਤੋਂ ਲੈ ਕੇ ਸਿਟੀ ਕਾਊਂਸਲ ਮੈਂਬਰ, ਹੁਣ ਤੁਸੀਂ ਦੂਜੀ ਵਾਰ ਇਲੈਕਟ ਹੋਏ ਹੋ ਅਤੇ ਅਗਾਂਹ ਵਧਦਿਆਂ ਤੁਹਾਡੇ ਵੀ ਟਾਰਗੇਟ ਹੋਣਗੇ, ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ TV84 ਤੋਂ ਅਤੇ ਮੋਸਟਲੀ ਉਹ ਸਿੱਖ ਪਰਸਪੈਕਟਿਵ ਤੋਂ ਗੱਲ ਕਰਦੇ ਹਾਂ, ਉਹ 84 ਦੇ ਜੈਨੋਸਾਈਡ ਦੀ ਹੋਵੇ, ਤੁਹਾਡਾ ਮਤਾ ਸਿੱਖ ਹੈਰੀਟੇਜ ਮੰਥ ਦੀ ਹੋਵੇ, ਅਵੇਅਰਨੈਸ ਮੰਥ ਦੀ ਹੋਵੇ, ਜਾਂ ਜਿਹੜੀ ਸਿੱਖ ਪਰਸਪੈਕਟਿਵ ਤੋਂ ਗੱਲ ਹੁੰਦੀ ਹੈ। ਬਟ ਲੋਕਲੀ ਬਾਕੀ ਕਮਿਊਨਿਟੀਜ਼ ਦੇ ਨਾਲ ਤਾਲਮੇਲ ਬਣਾ ਕੇ ਜਿਹੜੇ ਲੋਕਲ ਇਸ਼ੂਜ਼ ਹੈਗੇ ਨੇ ਉਹਦੇ 'ਤੇ ਵੀ ਤੁਹਾਡਾ ਫੋਕਸ ਹੁੰਦਾ। ਸੋ ਉਸ ਹਵਾਲੇ ਨਾਲ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਤਾਂ ਜੋ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੂੰ ਜਾਣਕਾਰੀ ਵੀ ਹੋ ਸਕੇ ਅਤੇ ਉਹਦੇ ਤੋਂ ਸੇਧ ਵੀ ਲਈ ਜਾ ਸਕੇ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਇਹ ਗੁੱਡ ਤੁਹਾਡਾ ਇੱਕ ਕੁਐਸਚਨ ਹੈ। ਤੇ ਮੈਂ ਇਹ ਜ਼ਰੂਰ ਕਹਾਂਗਾ ਵੀ ਕੋਈ ਵੀ ਚੀਜ਼ ਹੈ ਨਾ ਜਿਹੜੀ ਓਵਰਨਾਈਟ ਨਹੀਂ ਹੁੰਦੀ, ਉਹਦੇ ਲਈ ਇੱਕ ਲੰਬਾ ਤੁਹਾਨੂੰ ਚੀਜ਼ ਇੱਕ ਸਿਰਜਣੀ ਪੈਂਦੀ ਹੈ। ਤੇ ਇਹ 12-13 ਸਾਲ ਦੀ ਜਿਹੜੀ ਸਟਰਗਲ ਹੈ ਬਈ, ਅਸੀਂ ਹਮੇਸ਼ਾ ਹੀ ਕਮਿਊਨਿਟੀ ਦੇ ਵਿੱਚ ਵਿਚਰੇ ਹਾਂ, ਉਹਨਾਂ ਦੇ ਦੁੱਖ ਸੁੱਖ ਸ਼ਾਮਲ ਹੋਏ ਹਾਂ, ਤੇ ਆਲਮੋਸਟ ਪੋਲਿਟਿਕਸ 'ਚ ਆਉਣ ਤੋਂ ਪਹਿਲੇ ਵੀ ਆਲਮੋਸਟ 3 ਟਰਮ ਦੀ ਮੇਰੀ ਸਰਵਿਸ ਹੈਗੀ ਹੈ ਕਮਿਸ਼ਨ ਆਫ ਸਿਟੀ ਪਲਾਨ ਦੇ ਵਿੱਚ। ਸੋ ਇਹ ਜਿਹੜੇ ਬੋਰਡਸ ਨੇ, ਕਮਿਸ਼ਨਸ ਨੇ, ਇਹ ਸਾਰਾ ਵਲੰਟੀਅਰ ਕੰਮ ਹੁੰਦਾ। ਸੋ ਅਸੀਂ ਉਹਦੇ ਵਿੱਚ ਆਪਣੀ ਕਮਿਟਮੈਂਟ ਜਦੋਂ ਦਿਖਾਈ ਹੈ ਇੱਥੇ ਦੀ ਕਮਿਊਨਿਟੀ ਨੂੰ, ਤੇ ਉਹਨਾਂ ਨੇ ਸਾਨੂੰ ਆਪ ਅਪਰੋਚ ਕੀਤਾ ਵੀ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਡੈਮੋਕ੍ਰੇਟ ਪਾਰਟੀ ਵੱਲੋਂ ਲੜੋ ਕੋਈ ਪੋਜੀਸ਼ਨ ਤੇ ਉਦੋਂ ਮੈਂ ਇਹੀ ਕਿਹਾ ਸੀ, ਮੈਂ ਕਿਹਾ ਜੀ ਮੈਂ ਅਜੇ ਸਿਟੀ ਕਾਊਂਸਲ ਵਿੱਚ ਨਹੀਂ ਆਉਣਾ ਚਾਹੁੰਦਾ, ਮੇਰਾ ਐਜੂਕੇਸ਼ਨਲ ਬੈਕਗਰਾਊਂਡ ਹੈ ਤੇ ਆਈ ਥਿੰਕ ਆਲ ਬੀ ਮੋਰ ਹੈਲਪਫੁਲ ਟੂ ਦ ਕਮਿਊਨਿਟੀ ਇਨ ਬੋਰਡ ਆਫ ਐਜੂਕੇਸ਼ਨ। ਤੇ ਬੋਰਡ ਆਫ ਐਜੂਕੇਸ਼ਨ ਦੀ ਜਦੋਂ ਲੜੀ ਇਲੈਕਸ਼ਨ, ਉਹਦੇ ਵੀ ਬੜੇ ਵਧੀਆ ਵੋਟਾਂ ਨਾਲ ਮੈਂ ਜਿੱਤਿਆ। ਤੇ ਮੈਂ ਆਪ ਵੀ ਹੈਰਾਨ ਸੀ ਵੀ, ਕਿਉਂਕਿ ਬਈ ਅਸੀਂ ਕਦੀ ਸੋਚਿਆ ਨਹੀਂ ਸੀ ਵੀ ਏਦਾਂ ਪੰਜਾਬ ਤੋਂ ਆ ਕੇ ਅਮਰੀਕਾ ਦੇ ਵਿੱਚ ਕੋਈ ਇਲੈਕਸ਼ਨ ਵੀ ਲੜਾਂਗੇ। ਤੇ ਵਧੀਆ ਇੱਕ ਰਿਸਪੌਂਸ ਮਿਲਿਆ ਤੇ ਬੋਰਡ ਆਫ ਐਜੂਕੇਸ਼ਨ ਦੀ ਇਲੈਕਸ਼ਨ ਜਿੱਤ ਕੇ ਪਹਿਲਾ ਕੰਮ ਅਸੀਂ ਇਹੀ ਕੀਤਾ ਵੀ ਜਿਹੜੀ ਸਿਟੀ ਦੀ ਵੈਬਸਾਈਟ, ਸਕੂਲ ਦੀ ਵੈਬਸਾਈਟ 100 ਭਾਸ਼ਾਵਾਂ ਦੇ ਵਿੱਚੋਂ ਚੱਲਦੀ ਹੈ। ਸੋ ਪੰਜਾਬੀ ਭਾਸ਼ਾ ਨੂੰ ਪੂਰਾ ਮਾਣ ਦਵਾਇਆ ਅਸੀਂ। ਭਾਵੇਂ ਪੰਜਾਬੀ ਸਪੀਕਿੰਗ ਲੋਕ ਇੱਥੇ ਘੱਟ ਹੀ ਹੋਣ ਨਾਰਵੇ 'ਚ, ਪਰ ਪੰਜਾਬੀ ਦੇ ਵਿੱਚ ਵੈਬਸਾਈਟ ਵੀ ਚੱਲਦੀ ਹੈ। ਈਵਨ ਕਿ ਜਿਹੜੇ ਸਕੂਲਾਂ ਤੋਂ ਮੈਸੇਜਸ ਨੇ ਪੇਰੈਂਟਸ ਨੂੰ, ਉਹ ਵੀ ਪੰਜਾਬੀ 'ਚ ਆਉਂਦੇ ਨੇ। ਤੇ ਇਹ ਇਕੱਲੇ ਅਸੀਂ ਆਪਣੇ ਲਈ ਨਹੀਂ ਕੰਮ ਕੀਤਾ, ਅਸੀਂ ਸਾਰੀਆਂ ਕਮਿਊਨਿਟੀਆਂ ਲਈ ਕੰਮ ਕੀਤਾ। 100 ਭਾਸ਼ਾਵਾਂ ਦੇ ਵਿੱਚ ਤੁਹਾਨੂੰ ਉਹ ਮੈਸੇਜਿੰਗ ਮਿਲ ਸਕਦੀ ਹੈ। ਸੋ ਜਿਹੜੀ ਬਾਕੀ ਦੀ ਇਮੀਗ੍ਰੈਂਟ ਕਮਿਊਨਿਟੀ ਹੈ ਉਹਦੇ ਨਾਲ ਉਹ ਵੀ ਸਾਡੇ ਨਾਲ ਬੜੀ ਜੁੜੀ। ਕੇਪ ਵਰਡੀਅਨ ਕਮਿਊਨਿਟੀ, ਕੋਸੋਵੋ ਤੋਂ ਜਿਹੜੀ ਅਲਬੇਨੀਅਨ ਕਮਿਊਨਿਟੀ ਹੈ, ਉਹ ਸਾਰੀ। ਸੋ ਉਹਨਾਂ ਨੇ ਫਿਰ ਸਾਨੂੰ ਅੱਗੋਂ ਪਲੇਟਫਾਰਮ ਵੀ ਦਿੱਤੇ ਬਈ ਸਾਡੇ ਪ੍ਰਾਈਮ ਮਿਨਿਸਟਰ ਨੂੰ ਮਿਲੋ, ਸਾਡੇ ਪ੍ਰੈਜ਼ੀਡੈਂਟ ਨੂੰ ਮਿਲੋ। ਸੋ ਆਫ ਕੋਰਸ ਸਾਰਾ ਕੁਝ ਕਨੈਕਟਡ ਹੀ ਹੁੰਦਾ, ਪਰ ਇਹ ਹੈਗਾ ਵੀ ਅਗਲੇ ਦੇਖਦੇ ਨੇ ਵੀ ਇਹ ਲੋਕ ਜਿਹੜੇ ਸਿੱਖ ਨੇ, ਇਹ ਜਿਹੜਾ ਵੀ ਕੰਮ ਕਰਦੇ ਨੇ ਇਕੱਲਾ ਕੋਈ ਆਪਣੇ ਲਈ ਨਹੀਂ ਕਰਦੇ, ਇਹ ਸਾਰਿਆਂ ਲਈ ਕਰਦੇ ਨੇ, ਤੇ ਇਹਦਾ ਬੈਨੀਫਿਟ ਸਾਰੀ ਓਵਰਆਲ ਕਮਿਊਨਿਟੀ ਨੂੰ ਹੁੰਦਾ। ਤੇ ਆਈ ਥਿੰਕ ਇਹ ਇੱਕ ਸਾਨੂੰ ਕਹਿ ਲਓ ਵੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਸਾਡੇ ਕੋਲ ਹੈਗਾ, ਇਹਦੀ ਜਿਹੜੀ ਸੁਗੰਧੀ ਜਦੋਂ ਲੋਕਾਂ ਤੱਕ ਫੈਲਦੀ ਹੈ ਤੇ ਉਹ ਫਿਰ ਆਪੇ ਹੀ ਸਪੋਰਟ ਕਰਦੇ ਨੇ। ਤੇ ਉਸ ਤੋਂ ਬਾਅਦ ਸਕਸੈਸਫੁਲੀ ਰਨ ਕਰਨ ਤੋਂ ਬਾਅਦ ਸਿਟੀ ਕਾਊਂਸਲ ਦੀ ਟਿਕਟ ਉਹਨਾਂ ਨੇ ਆਪ ਕਹਿ ਕੇ ਦਿੱਤੀ ਪਾਰਟੀ ਨੇ। ਤੇ ਹੁਣ ਵੀ ਉਹਨਾਂ ਨੇ ਆਪ ਹੀ ਕਿਹਾ, ਮੇਰਾ ਕੋਈ ਲੰਬਾ ਚੌੜਾ ਮੂਡ ਨਹੀਂ ਸੀ, ਮੈਨੂੰ ਸੀ ਵੀ ਮੈਂ ਥੋੜਾ ਆਪਣਾ ਟਾਈਮ ਬਿਜ਼ਨਸ ਵਗੈਰਾ ਸਪੈਂਡ ਕਰਦਾ ਵਾਂ 2 ਕੁ ਸਾਲ, ਤੇ ਉਸ ਤੋਂ ਬਾਅਦ ਦੇਖਾਂਗਾ। ਪਰ ਸਾਰਿਆਂ ਨੇ ਇੰਨਾ ਜ਼ੋਰ ਪਾਇਆ, ਨਾਲ ਪਿਆਰ ਦਿਖਾਇਆ ਵੀ ਨਹੀਂ ਵੀ ਅਸੀਂ ਚਾਹੁੰਦੇ ਹਾਂ ਵੀ ਤੂੰ ਰਨ ਕਰ। ਤੋ ਫਿਰ ਇਹ ਹੈਗਾ ਵੀ ਇਹ ਤਾਂ ਸਾਡੇ ਆਈ ਥਿੰਕ ਸਾਰੇ ਪੰਜਾਬੀਆਂ ਦੀ ਹੀ ਗੱਲ ਹੈ ਵੀ ਜੇ ਕੋਈ ਚੀਜ਼ ਅਸੀਂ ਫਿਰ ਕਰੀ ਦੀ ਹੈ, ਦਿਲ ਲਾ ਕੇ ਕਰੀ ਦੀ ਹੈ। ਸੋ ਬੜੇ ਸੋਹਣੇ ਤਰੀਕੇ ਨਾਲ ਕੈਂਪੇਨ ਸਾਰੀ ਰਨ ਕੀਤੀ, ਬੜਾ ਹੀ ਵਧੀਆ ਸਾਥ ਮਿਲਿਆ ਕਮਿਊਨਿਟੀ ਤੋਂ। ਤੇ ਹੁਣ ਟੌਪ ਵੋਟ ਗੈਟਰ ਜਿੱਦਾਂ ਸਭ ਤੋਂ ਜ਼ਿਆਦਾ ਵੋਟ ਮੈਨੂੰ ਪਈ ਹੈ। ਤੇ ਜੇ ਪੁਰਾਣਾ ਵੀ ਟਰੈਕ ਰੈਕਡ ਚੈੱਕ ਕਰੀਏ, ਵੋਟਾਂ ਸਾਡੀਆਂ ਦਿਨ ਬ ਦਿਨ ਵੱਧ ਹੀ ਰਹੀਆਂ ਨੇ, ਹਰ ਇਲੈਕਸ਼ਨ ਦੇ ਵਿੱਚ ਗ੍ਰਾਫ ਉੱਤੇ ਨੂੰ ਹੀ ਜਾ ਰਿਹਾ। ਤੇ ਆਫ ਕੋਰਸ ਤੁਸੀਂ ਪਹਿਲੇ ਗੱਲ ਕਹੀ ਸੀ ਵੀ ਨਿੰਦਕਾਂ ਦੀ ਵੀ ਕੋਈ ਕਮੀ ਨਹੀਂ, ਪਰ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਉਂ-ਜਿਉਂ ਨਿੰਦਕ ਨਿੰਦ ਕਰੇ ਤਿਉਂ ਤੋਂ ਨਿਤ ਚੜੇ ਸਵਾਈ। ਸੋ ਸਾਡਾ ਤੇ ਅਸੀਂ ਆਪਟਿਮਿਸਟਿਕ ਹੋ ਕੇ ਇੱਕ ਚੰਗੇ ਤਰੀਕੇ ਨਾਲ ਕੰਮ ਕਰੀਦਾ, ਐਜੂਕੇਸ਼ਨਲ ਤਰੀਕੇ ਨਾਲ ਕੰਮ ਕਰੀਦਾ। ਤੇ
ਜ਼ਿਆਦਾਤਰ ਲੋਕੀ ਉਸ ਚੀਜ਼ ਦੀ ਰਿਸਪੈਕਟ ਕਰਦੇ ਨੇ। ਆਫ ਕੋਰਸ ਕਈਆਂ ਦੇ ਜਿਹਨਾਂ ਦੇ ਕੋਈ ਪੋਲੀਟੀਕਲ ਏਜੰਡੇ ਨਹੀਂ ਅਲਾਈਨ ਹੁੰਦੇ ਉਹ ਫਿਰ ਸ਼ਾਇਦ ਉਹਦਾ ਵਿਰੋਧ ਕਰਦੇ ਨੇ, ਬਟ ਓਵਰਆਲ ਤਾਂ ਸਾਨੂੰ ਗੁੱਡ ਰਿਸਪੌਂਸ ਹੀ ਮਿਲਿਆ ਹੁਣ ਤੱਕ ਜੀ। ਤੇ ਜਿਵੇਂ ਅਸੀਂ ਬਾਕੀਆਂ ਦੇ ਵੀ ਆਪਣੇ ਦਿਨ ਤਿਉਹਾਰ ਤੇ ਇੱਥੇ ਰੈਕੋਗਨਾਈਜ਼ ਕਰਾਏ ਨੇ, ਜਿਵੇਂ ਤੁਸੀਂ ਦੱਸਿਆ ਵੀ ਸਿੱਖ ਜੈਨੋਸਾਈਡ ਨੂੰ ਰੈਕੋਗਨੀਸ਼ਨ ਦਵਾਈ, ਜਾਂ ਜੂਨ ਦੇ ਮਹੀਨੇ ਨੂੰ ਸਿੱਖ ਮੈਮੋਰੀਅਲ ਮੰਥ, ਤੇ ਬਟ ਜਿਹੜੇ 63 ਅਦਰ ਡੇਜ਼ ਨੂੰ ਵੀ ਅਸੀਂ ਰੈਕੋਗਨਾਈਜ਼ ਕਰਾਇਆ ਜੀ। ਵੱਖ-ਵੱਖ ਮੁਲਕਾਂ ਦੇ ਇੰਡੀਪੈਂਡੈਂਸ ਡੇ ਅਸੀਂ ਸਿਟੀ ਹਾਲ ਦੇ ਬਾਹਰ ਮਨਾਏ ਨੇ। ਸੋ ਇਹਦੇ ਨਾਲ ਕੀ ਹੁੰਦਾ ਵੀ ਇੱਕ ਭਾਈਚਾਰਕ ਸਾਂਝ ਬਣ ਜਾਂਦੀ ਹੈ ਪੂਰੇ ਸ਼ਹਿਰ ਦੇ ਵਿੱਚ ਹੀ, ਬਾਕੀ ਕਮਿਊਨਿਟੀਜ਼ ਦੇ ਵਿੱਚ ਵੀ। ਤੇ ਅਸੀਂ ਇਹਨੂੰ ਕੰਟੀਨਿਊ ਰੱਖਾਂਗੇ। ਅਸੀਂ ਆਲਮੋਸਟ ਬਜਟ ਵੀ ਰੱਖਿਆ ਹੋਇਆ $50,000 ਦਾ ਵੀ ਡਿਫਰੈਂਟ ਮੁਲਕਾਂ ਦੀਆਂ ਸੈਲੀਬ੍ਰੇਸ਼ਨਾਂ ਸਾਡੇ ਸ਼ਹਿਰ ਦੇ ਵਿੱਚ ਡਾਊਨਟਾਊਨ ਵਿੱਚ ਹੋਣ ਜੀ। ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ। ਆਫ ਕੋਰਸ ਐਜੂਕੇਸ਼ਨ ਇੱਕ ਬੜਾ ਇੰਪੋਰਟੈਂਟ ਇੱਥੇ ਦਾ ਮੁੱਦਾ ਹੈਗਾ, ਤੇ ਸਾਡੀ ਕਮਿਊਨਿਟੀ ਵੀ ਆਈ ਗੈਸ ਇਸ ਚੀਜ਼ ਨੂੰ ਸਮਝਦੀ ਹੈ ਵੀ ਜੇ ਐਜੂਕੇਸ਼ਨ ਨਹੀਂ ਹੈਗੀ ਤੁਹਾਡੇ ਕੋਲ ਤਾਂ ਤੁਹਾਨੂੰ ਬੜੀ ਡਿਫਿਕਲਟੀ ਹੈ ਕਿਤੇ ਵੀ ਕਿਸੇ ਵੀ ਫੀਲਡ ਦੇ ਵਿੱਚ ਜੀ। ਤੇ ਆਲਮੋਸਟ ਅਸੀਂ 4 ਨਵੇਂ ਸਕੂਲਾਂ ਦਾ ਇੱਥੇ ਹੁਣ ਕੰਮ ਸ਼ੁਰੂ ਕਰਾ ਰਹੇ ਹਾਂ। $385 ਮਿਲੀਅਨ ਦਾ ਉਹਦਾ ਬਜਟ ਹੈ ਜੀ। ਸੋ ਅਸੀਂ ਸਟੇਟ ਲੀਡਰਸ ਨਾਲ ਵੀ ਗੱਲ ਕਰ ਰਹੇ ਹਾਂ ਵੀ ਸਭ ਤੋਂ ਜ਼ਿਆਦਾ ਸਾਨੂੰ ਰੀਇੰਬਰਸਮੈਂਟ ਮਿਲੇ। ਸੋ ਏਦਾਂ ਦੇ ਕੁਝ ਪ੍ਰੋਜੈਕਟਸ ਦੇ ਉੱਤੇ ਕੰਮ ਚੱਲ ਰਿਹਾ ਹੈ। ਫਿਰ ਸਾਡੇ ਜਿਹੜੇ ਵਾਟਰ ਫਰੰਟ ਨੇ ਸ਼ਹਿਰ ਦੇ, ਉਹਨਾਂ ਦੀ ਲੈਂਡ ਕਲੀਨਿੰਗ ਦਾ ਕੰਮ ਕਾਫੀ ਚੱਲ ਰਿਹਾ ਤਾਂ ਜੋ ਉੱਥੇ ਕੋਈ ਵਧੀਆ ਡਿਵੈਲਪਮੈਂਟ ਹੋ ਸਕੇ ਜੀ। ਸੋ ਕਾਫੀ ਡਿਵੈਲਪਰਸ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਵੀ ਇੱਥੇ ਆ ਕੇ ਆਪਣਾ ਉਸਾਰੀ ਕਰਨ। ਅਫੋਰਡੇਬਲ ਹਾਊਸਿੰਗ ਦੀ ਬੜੀ ਲੋੜ ਹੈ, ਕਮਰਸ਼ੀਅਲ ਡਿਵੈਲਪਮੈਂਟ ਦੀ ਕਾਫੀ ਲੋੜ ਹੈ। ਸੋ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕਾਫੀ ਜਦ ਤੁਸੀਂ ਪੈਂਦੇ ਹੋ ਤਾਂ ਹੀ ਤੁਹਾਨੂੰ ਪਤਾ ਲੱਗਦਾ ਵੀ ਸ਼ਹਿਰ ਕਿੱਦਾਂ ਰਨ ਹੁੰਦਾ। ਆਲਮੋਸਟ 24 ਡਿਫਰੈਂਟ ਡਿਪਾਰਟਮੈਂਟਸ ਨੇ, ਸਾਰਿਆਂ ਦੀ ਬਜਟਿੰਗ ਕਰਨਾ ਵੀ ਸਿਟੀ ਕਾਉਂਸਲ ਦਾ ਹੀ ਕੰਮ ਹੁੰਦਾ। ਐਕਚੁਅਲੀ ਬਜਟਿੰਗ ਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੰਮ ਹੈਗਾ ਐਜ਼ ਅ ਕਾਉਂਸਲ ਮੈਂਬਰ। ਸੋ ਉਹਦੇ ਤੇ ਕਾਫੀ ਤੁਹਾਨੂੰ ਧਿਆਨ ਦੇਣਾ ਪੈਂਦਾ। ਸੋ ਅਸੀਂ ਲੱਗੇ ਹੋਏ ਹਾਂ, ਲਰਨਿੰਗ ਐਕਸਪੀਰੀਅੰਸ ਵੀ ਹੈ, ਬਟ ਆਈ ਗੈਸ ਇਹਦੇ ਨਾਲ ਜਿੱਥੇ ਅਸੀਂ ਬਾਕੀ ਕਮਿਊਨਿਟੀਆਂ 'ਚ ਆਪਣਾ ਆਧਾਰ ਬਣਾਈਦਾ, ਉੱਥੇ ਸਾਨੂੰ ਵੀ ਐਜ਼ ਅ ਸਿੱਖ ਕਮਿਊਨਿਟੀ ਵੀ ਆਪਣੀ ਪਹਿਚਾਣ ਦਾ ਮੌਕਾ ਵੀ ਮਿਲਦਾ, ਪਲੱਸ ਡੈਮੋਨਸਟ੍ਰੇਟ ਕਰਨ ਦਾ ਮੌਕਾ ਮਿਲਦਾ ਜੋ ਸਾਡੇ ਕੌਨਸੈਪਟ ਨੇ। ਭਾਵੇਂ ਸੇਂਟ ਸੋਲਜਰ ਦਾ ਕੌਨਸੈਪਟ ਹੋਵੇ, ਭਾਵੇਂ ਮੀਰੀ ਪੀਰੀ ਦਾ ਕੌਨਸੈਪਟ ਹੋਵੇ, ਭਾਵੇਂ ਮਨੁੱਖਤਾ ਦੇ ਭਲੇ ਦੀ ਗੱਲ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਆਫ ਕੋਰਸ ਹਾਈਲਾਈਟ ਜ਼ਿਆਦਾ ਹੁੰਦੀਆਂ ਨੇ ਜਦੋਂ ਤੁਸੀਂ ਆਪ ਕਿਸੇ ਪੋਜੀਸ਼ਨ ਵਿੱਚ ਹੋਵੋ ਤੇ ਜੀ। ਨਹੀਂ, ਬਿਲਕੁਲ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਹਾਨੂੰ ਆਪ ਵੀ ਇੱਕ ਪਲੈਟਫਾਰਮ ਮਿਲਦਾ, ਪੱਗ ਤੁਹਾਡੇ ਸਜਾਈ ਹੁੰਦੀ ਹੈ ਸਿਰ ਦੇ ਉੱਤੇ, ਤੇ ਨਾਲ ਸਿੱਖ ਹੋਣ ਦੇ ਨਾਤੇ ਤੁਹਾਡਾ ਪਹਿਰਾਵਾ ਜਾਂ ਤੁਹਾਡੀ ਦਿੱਖ ਹੀ ਇੱਕ ਮੈਸੇਜ ਕਨਵੇ ਕਰਦੀ ਹੈ ਪਹਿਲੇ ਰੂਪ ਦੇ ਵਿੱਚ। ਤੁਹਾਡਾ ਕੰਮ ਬਾਕੀ ਸੈਕੰਡਲੀ ਉਹਦੇ ਤੋਂ ਬਾਅਦ ਨਾਲ ਦੀ ਨਾਲ ਬੋਲਦਾ ਆ। ਅਤੇ ਸੈਕੰਡਲੀ ਜਦੋਂ ਜਿਹੜੀ ਤੁਸੀਂ ਗੱਲ ਕੀਤੀ ਹੈ ਵਿਰੋਧ ਦੀ, ਖਾਸ ਤੌਰ 'ਤੇ ਉਹ ਜਦੋਂ ਤੁਸੀਂ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਜਿਹੜੇ ਕਾਰਜ ਅਰੰਭੇ ਜਾਂ ਰੈਕਗਨੀਸ਼ਨਜ਼ ਕਨੈਟੀਕਟ ਦੇ ਵਿੱਚ, ਭਾਵੇਂ ਉਹ ਸਟੇਟ ਲੈਵਲ 'ਤੇ ਹੋਵੇ ਭਾਵੇਂ ਸਿਟੀ ਲੈਵਲ ਦੇ ਉੱਤੇ ਹੋਵੇ, ਉਹ ਜਦੋਂ ਤੁਸੀਂ ਕੰਮ ਕੀਤੇ ਆ, 84 ਨੂੰ ਰੈਕਗਨਾਈਜ਼ ਕਰਾਇਆ ਜੈਨੋਸਾਈਡ ਦੇ ਤੌਰ ਦੇ ਉੱਤੇ, ਉਹਦੇ 'ਚ ਤੁਸੀਂ ਯੋਗਦਾਨ ਪਾਇਆ, ਅਤੇ ਉਹ ਫਿਰ ਵਿਰੋਧ ਦੇ ਤੌਰ ਦੇ ਉੱਤੇ ਜਿਹੜੀ ਗਵਰਨਮੈਂਟ ਦੀ ਇੰਟਰਫੀਰੈਂਸ ਆ ਜਿਹਦਾ ਅਸੀਂ ਜ਼ਿਕਰ ਹੁਣ ਕੈਨੇਡਾ ਦੇ ਵਿੱਚ ਜਾਂ ਟਾਰਗੇਟਡ ਕਿਲਿੰਗਸ ਦੇ ਹਵਾਲੇ ਨਾਲ ਕੈਨੇਡਾ ਅਮਰੀਕਾ ਦੇ ਵਿੱਚ ਉਹ ਹੁਣ ਵੱਡਾ ਇਸ਼ੂ ਬਣਿਆ ਹੋਇਆ, ਜਾਂ ਇਹ ਮੁਲਕ ਇੰਡੀਆ ਦੇ ਨਾਲ ਉਸ ਲੈਵਲ ਦੇ ਉੱਤੇ ਗੱਲ ਕਰ ਰਹੇ ਆ ਇੰਟਰਫੀਰੈਂਸ ਦੇ ਲੈਵਲ ਦੇ ਉੱਤੇ। ਸੋ ਤੁਸੀਂ ਉਹ ਇੰਟਰਫੀਰੈਂਸ ਫਰਸਟ ਹੈਂਡ ਐਕਸਪੀਰੀਅੰਸ ਕੀਤੀ ਹੈ। ਸੋ ਉਸ ਹਵਾਲੇ ਨਾਲ ਵੀ ਮੈਂ ਥੋੜ੍ਹਾ ਜਿਹਾ ਚਾਹੂੰਗਾ ਕਿ ਤੁਸੀਂ ਸ਼ੇਅਰ ਕਰੋ ਆਪਣਾ ਐਕਸਪੀਰੀਅੰਸ ਪਿਛਲੇ ਸਾਲਾਂ ਦਾ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਇੱਥੇ ਤੁਹਾਨੂੰ ਯਾਦ ਹੋਣਾ ਅਸੀਂ ਇੱਕ ਪ੍ਰੋਗਰਾਮ ਰੱਖਿਆ ਸੀ ਜਦੋਂ 29 ਅਪ੍ਰੈਲ 1986 ਨੂੰ ਅਸੀਂ ਰੈਕੋਗਨਾਈਜ਼ ਕਰਾਇਆ। ਸ਼ਹਿਰ ਦੇ ਵਿੱਚ ਸਾਈਟੇਸ਼ਨਸ ਵੀ ਮਿਲੀਆਂ ਸਟੇਟ ਵੱਲੋਂ। ਸ਼ਹਿਰ ਦੇ ਵਿੱਚ ਤੇ ਐਕਚੁਅਲੀ ਮਤਾ ਪ੍ਰੋਪਰ ਸਿਟੀ ਹਾਲ ਦੀ ਮੀਟਿੰਗ ਦੇ ਵਿੱਚ ਵੀ ਪੜ੍ਹਿਆ ਗਿਆ ਜੀ। ਤੇ ਉਹਦੇ ਤੇ ਜੇ ਕੋਈ ਚਾਹੁੰਦਾ ਤਾਂ ਵਿਰੋਧ ਦੇ ਵਿੱਚ ਬੋਲ ਵੀ ਸਕਦਾ ਸੀ, ਪਰ ਕੋਈ ਵਿਰੋਧ ਵਿੱਚ ਨਹੀਂ ਬੋਲਿਆ ਜੀ। ਸੋ ਅਸੀਂ ਤਾਂ ਸਾਰਾ ਕੰਮ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਡੈਮੋਕ੍ਰੇਸੀ ਨੂੰ ਮੁੱਖ ਰੱਖ ਕੇ ਕਰ ਰਹੇ ਹਾਂ। ਤੇ ਆਫ ਕੋਰਸ ਇਹਦਾ ਥੋੜਾ ਇੰਡੀਅਨ ਗਵਰਨਮੈਂਟ ਵੱਲੋਂ ਕਲੈਸ਼ਬੈਕ ਮਿਲਿਆ ਸਾਨੂੰ। ਤੇ ਯਾਦ ਹੈ ਮੈਨੂੰ ਪਿਛਲੇ ਸਾਲ ਜਦੋਂ ਅਸੀਂ ਨਵੰਬਰ ਦਾ 84 ਦਾ ਮਨਾ ਰਹੇ ਸੀ ਪ੍ਰੋਗਰਾਮ ਜੀ, ਤੇ ਸਿਟੀ ਹਾਲ ਦੇ ਬਾਹਰ ਵੈਨਾਂ ਆ ਕੇ ਖੜੀਆਂ ਹੋ ਗਈਆਂ ਵੀ ਖਾਲਿਸਤਾਨ ਇਸ ਪ੍ਰੋਜੈਕਟ ਆਫ ਪਾਕਿਸਤਾਨ, ਜਾਂ ਫਿਰ ਸਿੱਖਾਂ ਨੂੰ ਟੈਰਰਿਜ਼ਮ ਦੇ ਖਾਤੇ 'ਚ ਪਾਉਣ ਦੀਆਂ। ਮੀਡੀਆ ਟਰੱਕਸ ਖਲੋ ਗਏ ਵੱਡੇ ਵੱਡੇ ਆ ਕੇ,
ਤੋ ਥੋੜਾ ਹੈਰਾਨ ਪਰੇਸ਼ਾਨ ਹੋ ਗਏ ਸੀ ਅਸੀਂ, ਥੋੜਾ ਸਾਨੂੰ ਧੱਕਾ ਜਿਹਾ ਮਹਿਸੂਸ ਹੋਇਆ ਵੀ ਇਹ ਕੀ ਹੋ ਰਿਹਾ। ਤੇ ਬਟ ਸਾਡੇ ਜਿਹੜੇ ਸਟੇਟ ਲੀਡਰਸ ਵਗੈਰਾ ਸਨ, ਸਿਟੀ ਦੇ ਮੇਅਰ ਹੋ ਗਏ, ਹੋਰ ਵੀ ਜਿਹੜੇ ਮੇਰੇ ਨਾਲ ਕਾਉਂਸਲ ਮੈਂਬਰਸ, ਉਹਨਾਂ ਦਾ ਹੀ ਕਹਿਣਾ ਹੀ ਕਹਿੰਦਾ ਵੀ ਸਿੰਘ ਬਈ ਵੀ ਨੋ ਵਾਟਸ ਗੋਇੰਗ ਔਨ, ਵੀ ਆਲ ਆਰ ਵਿਦ ਯੋਰ ਕਮਿਊਨਿਟੀ ਜੀ, ਐਂਡ ਇਹ ਜਿਹੜੀ ਇੰਟੀਮੀਡੇਸ਼ਨ ਹੈਗੀ ਹੈ ਇਹਨੂੰ ਅਸੀਂ ਕੰਡੈਮ ਕਰਦੇ ਹਾਂ। ਈਵਨ ਕਿ ਅਖਬਾਰਾਂ ਦੇ ਵਿੱਚ ਵੀ ਉਹਨੂੰ ਕੰਡੈਮ ਕੀਤਾ ਗਿਆ ਵੀ ਇਹ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋ ਰਹੀ ਹੈ ਕਨੈਟੀਕਟ ਵਿੱਚ, ਤੇ ਇਹਨੂੰ ਅਸੀਂ ਕੰਡੈਮ ਕਰਦੇ ਹਾਂ। ਤੇ ਉਹਦਾ ਅਸਰ ਦੇਖੋ ਇੱਥੇ ਤੱਕ ਪਹੁੰਚਿਆ ਵੀ ਅੱਜ US ਦੇ ਹਾਊਸ ਦੇ ਵਿੱਚ ਤੇ ਸੈਨੇਟ ਦੇ ਵਿੱਚ ਇੱਕ ਬਿੱਲ ਪਿਆ ਹੋਇਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਐਕਟ ਬਣ ਕੇ ਜੀ, ਤੇ ਉਹਦੀ ਜਿਹੜੀ ਸਪੋਰਟ ਸੀ ਇੱਥੇ ਦੇ US ਸੈਨੇਟਰ ਰਿਚਰਡ ਬਲੂਮਥਲ ਉਹਨਾਂ ਨੇ ਵੀ ਕੀਤੀ, ਕਿਉਂਕਿ ਉਹਨਾਂ ਨੇ ਦੇਖਿਆ ਵੀ ਇੱਥੇ ਦੀ ਜਿਹੜੀ ਸਿੱਖ ਕਮਿਊਨਿਟੀ ਹੈ ਕਿੱਦਾਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਉਹ ਕਮਿਊਨਿਟੀ ਜਿਹੜਾ ਕਿ ਸਿਰਫ ਆਪਣੇ ਇੱਕ ਹਿਸਟਰੀ ਨੂੰ ਪ੍ਰੀਜ਼ਰਵ ਕਰਕੇ ਰੱਖਣਾ ਚਾਹੁੰਦੀ ਹੈ, ਆਪਣੀ ਹਿਸਟਰੀ ਦੀ ਐਕਨੋਲੇਜਮੈਂਟ ਦੀ ਗੱਲ ਕਰਦੀ ਹੈ, ਲਾਅ ਦੇ ਅਧੀਨ ਸਾਰੀ ਗੱਲ ਕਰਦੇ ਹੈ ਉਹ ਲੋਕ। ਸੋ ਮੈਂ ਸਮਝਦਾ ਵੀ ਕਈ ਵਾਰੀ ਤੁਸੀਂ ਘੱਟ ਵੀ ਬੋਲੋ ਤੇ ਉਹ ਵੱਧ ਮੈਸੇਜ ਜਾਂਦਾ ਹੈ, ਕਿਉਂਕਿ ਲੋਕ ਦੇਖ ਰਹੇ ਨੇ, ਇੱਥੇ ਦੇ ਲੋਕ ਅਵੇਅਰ ਨੇ, ਇੱਥੇ ਦੇ ਲੋਕ ਕੋਈ ਇੰਡੀਅਨ ਮੀਡੀਆ ਨੂੰ ਨਹੀਂ ਫੋਲੋ ਕਰਦੇ, ਇੱਥੇ ਦੇ ਲੋਕਾਂ ਨੇ ਬੜਾ ਕੁਝ ਹੰਢਾਇਆ ਹੋਇਆ, ਇੱਥੇ ਕਾਫੀ ਮੁਲਕਾਂ ਦੇ ਲੋਕ ਰਹਿੰਦੇ ਨੇ, ਇੱਥੇ ਦੇ ਜਿਹੜੇ US ਸੈਨੇਟਰਸ ਨੇ ਉਹਨਾਂ ਨੂੰ ਪਤਾ ਵੀ ਕਿੱਦਾਂ ਚਾਈਨਾ ਇੰਟਰਫੇਅਰ ਕਰਦਾ, ਕਿੱਦਾਂ ਰਸ਼ੀਆ ਕਰਦਾ, ਕਿੱਦਾਂ ਇੰਡੀਆ ਕਰਦਾ। ਸੋ ਆਈ ਥਿੰਕ ਜਿਹੜੀ ਲੋਕਾਂ ਦੀ ਹਮਾਇਤ ਮਿਲਣੀ ਉਹ ਆਈ ਥਿੰਕ ਸਾਡੀ ਵੱਧ ਗਈ, ਜਿਵੇਂ ਇਹਨਾਂ ਨੇ ਇਹੋ ਜਿਹੇ ਕੰਮ ਕੀਤੇ ਗਵਰਨਮੈਂਟ ਨੇ, ਇੰਡੀਅਨ ਗਵਰਨਮੈਂਟ ਨੇ, ਉਹਦੇ ਨਾਲ ਈਵਨ ਕੀ ਤੁਸੀਂ ਮੰਨੋਗੇ ਨਹੀਂ, ਇੰਡੀਅਨ ਕਮਿਊਨਿਟੀ ਦੇ ਬੰਦਿਆਂ ਦੀ ਵੀ ਸਪੋਰਟ ਸਾਡੇ ਲਈ ਵਧੀ ਹੈ, ਕਿਉਂਕਿ ਉਹਨਾਂ ਨੇ ਦੇਖਿਆ ਵੀ ਇਹ ਲੋਕ ਤਾਂ ਕੋਵਿਡ ਦੇ ਵਿੱਚ ਮਾਸਕ ਵਰਤਾ ਰਹੇ ਨੇ, ਇਹ ਲੋਕ ਤਾਂ ਫ੍ਰੀ ਮੀਲਸ ਦੇ ਰਹੇ ਨੇ, ਇਹ ਲੋਕ ਤਾਂ ਚੁੱਪ ਕਰਕੇ ਆਪਣਾ ਕੈਂਡਲ ਲਾਈਟ ਵਿਜਲ ਕਰ ਰਹੇ ਨੇ, ਇਹ ਤਾਂ ਪ੍ਰੈਜੈਂਟੇਸ਼ਨ ਕਰ ਰਹੇ ਨੇ, ਇਹ ਲੋਕ ਤਾਂ ਬੜੇ ਪੀਸਫੁਲ ਲੋਕ ਨੇ, ਆਪਣੀ ਹੱਕ ਸੱਚ ਦੀ ਗੱਲ ਕਰ ਰਹੇ ਨੇ, ਆਪਣੀ ਕਮਿਊਨਿਟੀ ਨਾਲ ਜੋ ਹੋਇਆ ਉਹਨੂੰ ਰੈਕੋਗਨੀਸ਼ਨ ਦੀ ਗੱਲ ਕਰ ਰਹੇ ਨੇ ਜੀ। ਤੇ ਮੇਰੇ ਹਿਸਾਬ ਨਾਲ ਇੱਥੇ ਜਿਹੜੇ ਓਪਨ ਮਾਈਂਡਡ ਕਹਿ ਲਓ ਬਈ ਇੰਡੀਅਨ ਕਮਿਊਨਿਟੀ ਵੀ ਹੈ, ਉਹਨਾਂ ਦੀ ਵੀ ਓਵਰਆਲ ਸਪੋਰਟ ਸਾਡੇ ਲਈ ਵਧੀ ਹੈ, ਘਟੀ ਨਹੀਂ ਹੈਗੀ। ਸੋ ਮੈਂ ਤਾਂ ਇਹੀ ਆਸ ਰੱਖਾਂਗਾ ਵੀ ਜਿਹੜੀ ਇੰਡੀਆ ਦੀ ਇੰਟਰਫੇਰੈਂਸ ਹੈ ਉਹ ਪੂਰੇ ਅਮਰੀਕਾ 'ਚ ਹੀ ਬੰਦ ਹੋਣੀ ਚਾਹੀਦੀ ਹੈ, ਬਟ ਆਫ ਕੋਰਸ ਐਟ ਦ ਸਿਟੀ ਲੈਵਲ ਅਸੀਂ ਉਹਨੂੰ ਕੰਡੈਮ ਵੀ ਕਰਦੇ ਹਾਂ ਤੇ ਅਸੀਂ ਹਮੇਸ਼ਾ ਉਹਨੂੰ ਕੰਡੈਮ ਕਰਦੇ ਰਹਾਂਗੇ, no matter who's in charge of the city ਜੀ। ਤੇ ਨਾਲ ਦੀ ਨਾਲ ਮੈਂ ਜਾਂਦੇ ਤੁਹਾਡੇ ਕੋਲੋਂ ਇੱਕ ਮੈਸੇਜ ਸਾਡੇ ਜਿਹੜੇ ਵਿਊਅਰਸ ਨੇ, ਖਾਸ ਤੌਰ ਤੇ ਜਿਹੜੇ ਅਮਰੀਕਾ ਦੇ ਵਿੱਚ ਵਸਦੇ ਆ, ਜਿਹੜੇ ਪੋਲੀਟਿਕਸ ਦੇ ਵਿੱਚ ਆਉਣਾ ਚਾਹੁੰਦੇ ਆ, ਕਿਉਂਕਿ ਜਿਵੇਂ ਤੁਸੀਂ ਇੰਟੀਮੀਡੇਸ਼ਨ ਦੀ ਗੱਲ ਕੀਤੀ ਹੈ, ਉਹਦੇ ਨਾਲ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਹੈ ਕਿ ਜੀ ਨਹੀਂ ਇਸ ਪਾਸੇ ਨੂੰ ਤੁਸੀਂ ਤੁਰਦੇ ਹੋ ਤੇ ਤੁਹਾਨੂੰ ਇਸ ਕਿਸਮ ਦੀਆਂ ਜਿਹੜੀਆਂ ਦਿੱਕਤਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਵੀਜ਼ਾ ਨਹੀਂ ਤੁਹਾਨੂੰ ਦਿੱਤਾ ਜਾਂਦਾ, ਵਾਪਸ ਜਾਣ ਤੋਂ ਤੁਹਾਨੂੰ ਦਿੱਕਤ ਹੁੰਦੀ ਹੈ। ਹੁਣ ਹੋਰਾਂ ਦਾ ਕੀ ਜ਼ਿਕਰ ਕਰੀਏ ਅਸੀਂ ਇੱਥੇ, ਜਾਂ ਵੱਡੇ ਜਿਹੜੇ ਨਾਂ ਨੇ, ਹੁਣ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਨੂੰ ਕਿਸ ਲੈਵਲ 'ਤੇ ਜਾ ਕੇ ਵੀਜ਼ਾ ਡਿਨਾਈ ਕੀਤਾ ਗਿਆ, ਜਾਂ ਜਸਟਿਨ ਟਰੂਡੋ ਨੂੰ ਜਦੋਂ ਉਹ ਗਏ ਆ ਉੱਥੇ ਤੇ ਕਿਵੇਂ ਉਹਨਾਂ ਨਾਲ ਡੀਲ ਕੀਤਾ ਗਿਆ, ਕਿਸ ਕਿਸਮ ਦਾ ਵਰਤਾਅ ਉਹਨਾਂ ਨਾਲ ਕੀਤਾ ਗਿਆ। ਸੋ ਇਹ ਐਗਜ਼ਾਮਪਲਸ ਸੈੱਟ ਹੁੰਦੀਆਂ ਨੇ ਲੋਕਾਂ ਦੇ ਵਿੱਚ ਇੱਕ ਨੈਰੇਟਿਵ ਬਿਲਡ ਕਰਨ ਦੇ ਲਈ, ਇੱਕ ਨੈਗੇਟਿਵ ਜਿਹੜੀ ਪ੍ਰਮੋਸ਼ਨ ਹੈ ਉਹ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਪਾਸੇ ਨੂੰ ਨਾ ਤੁਰੋ, ਤੁਸੀਂ ਬਸ ਆਪਣੇ ਤੱਕ ਫੋਕਸ ਰੱਖੋ, ਉਹੀ ਤੁਹਾਡੇ ਲਈ ਬੈਟਰ ਹੈ। ਸੋ ਉਸ ਹਵਾਲੇ ਨਾਲ ਕੋਈ ਮੈਸੇਜ, ਸੁਨੇਹਾ ਤੁਹਾਡਾ? ਬਿਲਕੁਲ ਜੀ ਅਮਰਵੀਰ ਸਿੰਘ ਜੀ, ਦੇਖੋ ਇਹ ਤਾਂ ਇੱਕ ਚੋਇਸ ਹੈ ਜਿਹੜੀ ਕਿ ਸਾਨੂੰ ਆਪਣੇ ਆਪ ਨਾਲ ਮੇਕ ਕਰਨੀ ਪੈਂਦੀ ਹੈ, ਕਿਉਂਕਿ ਮੈਨੂੰ ਵੀ ਬੜੇ ਲੋਕਾਂ ਨੇ ਕਿਹਾ, ਸਾਡੇ ਪੰਥਕ ਲੋਕਾਂ ਨੇ ਵੀ ਕਿਹਾ ਵੀ ਭਾਈ ਇਹ ਕੰਮ ਨਾ ਕਰੋ, ਇਹਦੇ ਨਾਲ ਤੁਹਾਨੂੰ ਡਰਾਬੈਕ ਹੋਏਗਾ, ਇਹਦੇ ਨਾਲ ਤੁਹਾਡੀ ਗਰੋਥ ਨੂੰ ਫਰਕ ਪਏਗਾ, ਇਹਦੇ ਨਾਲ ਸ਼ਾਇਦ ਤੁਸੀਂ ਅੱਗੇ ਨਾ ਵੱਧ ਸਕੋ। ਬਟ ਆਈ ਥਿੰਕ ਇਹ ਜਿਹੜੀ ਗੱਲ ਹੈ ਨਾ, ਇਹ ਸਾਨੂੰ ਆਪਣੇ ਆਪ ਨਾਲ ਕਰਨੀ ਪੈਣੀ ਹੈ ਵੀ ਅਸੀਂ ਪੋਲਿਟਿਕਸ ਦੇ ਵਿੱਚ ਆਉਣਾ ਕਿਉਂ ਚਾਹੁੰਦੇ ਹਾਂ, ਕਿ ਅਸੀਂ ਪੋਲਿਟਿਕਸ ਨੂੰ ਇੱਕ ਕਰੀਅਰ ਬਣਾਉਣਾ ਚਾਹੁੰਦੇ ਹਾਂ। ਜੇ ਤਾਂ ਅਸੀਂ ਕਰੀਅਰ ਬਣਾਉਣਾ ਚਾਹੁੰਦੇ ਹਾਂ ਫਿਰ ਤਾਂ ਅਸੀਂ ਡਰੀਏ, ਤੇ ਜੇ ਅਸੀਂ ਕਰੀਅਰ ਵਜੋਂ ਇਹਨੂੰ ਨਹੀਂ ਦੇਖਦੇ ਤੇ ਅਸੀਂ ਇੱਕ ਹੱਕ ਸੱਚ ਦੀ ਗੱਲ ਕਰਨ ਦੇ ਲਈ ਪਲੇਟਫਾਰਮ ਵਜੋਂ ਇਹਨੂੰ ਰੱਖ ਰਹੇ ਹਾਂ ਜੀ, ਤੇ ਫਿਰ ਅਸੀਂ ਗੁਰੇਜ਼ ਨਾ ਕਰੀਏ। ਤੇ ਮੈਂ ਤਾਂ ਇਹੀ ਆਪਣੇ ਐਕਸਪੀਰੀਅੰਸ ਤੋਂ ਕਹਾਂਗਾ ਬਈ ਜਿਹੜੇ ਸੱਚ ਦੀ ਗੱਲ ਕਰੋ ਉਹਦੇ ਵਿੱਚ ਵੱਲ ਨਾ ਪਾਓ, ਤੇ ਕਿਉਂਕਿ ਜੋ ਵੀ ਤੁਸੀਂ ਇੱਕ ਸਹੀ ਮਨਸ਼ਾ ਨਾਲ ਕੰਮ ਕਰਦੇ ਹੋ
ਤਾਂ ਗੁਰੂ ਸਾਹਿਬ ਉਹਦੇ ਵਿੱਚ ਤੁਹਾਡੀ ਜ਼ਰੂਰ ਹੈਲਪ ਕਰਦੇ ਨੇ। ਜੀ ਸੋ ਆਪਣੀਆਂ ਜਿਹੜੀਆਂ ਇੰਟੈਂਸ਼ਨਸ ਨੇ ਜੇ ਤੇ ਤੁਹਾਡੀਆਂ ਪਿਓਰ ਨੇ ਤੇ ਫਿਰ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਤੇ ਪੋਲਿਟਿਕਸ 'ਚ ਜ਼ਰੂਰ ਸਾਡੇ ਨੌਜਵਾਨਾਂ ਨੂੰ ਆਉਣਾ ਚਾਹੀਦਾ, ਬੀਬੀਆਂ ਭੈਣਾਂ ਨੂੰ ਵੀ ਆਉਣਾ ਚਾਹੀਦਾ ਇਹਦੇ ਵਿੱਚ। ਆਈ ਥਿੰਕ ਕੌਮ ਨੂੰ ਹੈਲਪ ਵੀ ਕਰਨੀ ਚਾਹੀਦੀ ਉਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕੇ। ਬਟ ਆਈ ਥਿੰਕ ਇਹ ਜਿਹੜਾ ਬੈਕ ਕਲੈਸ਼ ਤੇ ਤੁਹਾਨੂੰ ਦੇਖੋ ਮਿਲੇਗਾ ਜਿਹੜਾ ਵੀ ਇਸ ਲਾਈਨ ਵਿੱਚ ਆਏਗਾ ਜੇ ਉਹਨੇ ਕੌਮ ਦੀ ਗੱਲ ਕਰਨੀ ਹੈ। ਮੈਂ ਕਹਿੰਦਾ ਕੌਮ ਦੀ ਜੇ ਨਹੀਂ ਵੀ ਗੱਲ ਕਰਨੀ ਤੁਸੀਂ ਆਪਣੀ ਹਿਸਟਰੀ ਦੇ ਤਾਂ ਗੱਲ ਕਰੋਗੇ ਨਾ। ਹੁਣ ਹੈ ਤਾਂ ਆਪਾਂ ਸਿੱਖ ਹੀ, ਹੁਣ ਜੇ ਅਸੀਂ ਪੰਜਾਬ ਦੀ ਨਾ ਗੱਲ ਕਰ ਸਕੀਏ, ਦੱਸ ਹੀ ਨਾ ਸਕੀਏ ਵੀ ਮਹਾਰਾਜਾ ਰਣਜੀਤ ਸਿੰਘ ਵੀ ਕੋਈ ਸਾਡੇ ਸਿੱਖਾਂ ਦੇ ਲੀਡਰ ਸਨ, ਹਰੀ ਸਿੰਘ ਨਲੂਆ ਸਾਡੇ ਸਿੱਖਾਂ ਦੇ ਲੀਡਰ ਸਨ। ਸੋ ਫਿਰ ਅਸੀਂ ਜੇ ਆਪਣੇ ਆਪ ਨਾਲ ਫਿਰ ਓਨੈਸਟ ਨਹੀਂ ਹੋ ਰਹੇ। ਸੋ ਆਈ ਗੈਸ ਪਹਿਲੇ ਅਸੀਂ ਆਪਣੇ ਆਪ ਨੂੰ, ਆਪਣੀ ਹਿਸਟਰੀ ਨੂੰ ਅਪਣਾਈਏ, ਆਪਣੀ ਰਿਸਰਚ ਕਰੀਏ, ਫਿਰ ਹੀ ਅਸੀਂ ਪੱਕੇ ਪੈਰੀ ਆਪਣੀ ਕੌਮ ਦੀ ਗੱਲ ਕਰ ਸਕਾਂਗੇ ਜੀ। ਬਟ ਮੇਰਾ ਤੇ ਇੰਨਾ ਹੀ ਮੈਸੇਜ ਹੈ ਵੀ ਜ਼ਰੂਰ ਪੋਲੀਟੀਕਲ ਫੀਲਡ ਦੇ ਵਿੱਚ ਸਿੱਖਾਂ ਨੂੰ ਆਉਣਾ ਚਾਹੀਦਾ ਤੇ ਇਹਦੇ ਵਿੱਚ ਅੱਗੇ ਵਧਣਾ ਚਾਹੀਦਾ ਤੇ ਇਹਦੇ ਵਿੱਚ ਉਹਨਾਂ ਦੀ ਆਪਣੀ ਵੀ ਪਛਾਣ ਬਣਦੀ ਹੈ, ਕੌਮ ਦੀ ਵੀ ਪਛਾਣ ਬਣਦੀ ਹੈ, ਪਲੱਸ ਕੌਮ ਦੀ ਜਿਹੜੀ ਇੱਕ ਸਟਰਗਲ ਹੈ ਉਹਨੂੰ ਵੀ ਬਲ ਮਿਲਦਾ ਜੀ। ਬਿਲਕੁਲ। ਤੇ ਜਿਵੇਂ ਤੁਸੀਂ ਹੁਣ ਦੂਜੀ ਵਾਰ ਇਲੈਕਸ਼ਨ ਲੜੀ ਹੈ ਸਿਟੀ ਕਾਉਂਸਲ ਦੀ, ਤੁਹਾਨੂੰ ਇਸ ਦੇ ਵਿੱਚ ਵੀ ਕੋਈ ਇੰਟਰਫੀਰੈਂਸ ਜਾਂ ਕੋਈ ਉਸ ਕਿਸਮ ਦਾ ਵਿਰੋਧ ਦੇਖਣ ਨੂੰ ਮਿਲਦਾ ਜਿਹਦੀ ਅਸੀਂ ਹੁਣ ਗੱਲ ਕਰਕੇ ਹਟੇ ਹਾਂ? ਵਿਰੋਧ ਹੁੰਦਾ ਜੀ, ਲੋਕਲ ਲੈਵਲ ਤੇ ਵਿਰੋਧ ਤੇ ਹੁੰਦਾ ਹੀ ਹੈ ਕਿਉਂਕਿ ਫਿਰ ਆਫ ਕੋਰਸ ਇੱਕ ਕੰਪੀਟੀਸ਼ਨ ਵੀ ਹੁੰਦਾ ਕਿਉਂਕਿ 11 ਬੰਦਿਆਂ ਚੋਂ ਸਿਰਫ ਪਹਿਲੇ 6 ਲੋਕ ਹੀ ਚੁਣੇ ਜਾਂਦੇ ਨੇ ਤੇ ਆਫ ਕੋਰਸ ਦੋਨੋਂ ਪਾਰਟੀਆਂ ਦੇ ਵਿੱਚ ਵੀ ਆਪਣੇ ਹੁੰਦੇ ਨੇ ਡਿਫਰੈਂਸਿਸ, ਏਜੰਡਿਆਂ ਦੇ ਵੀ ਡਿਫਰੈਂਸਿਸ ਹੁੰਦੇ ਆ। ਸੋ ਆਫ ਕੋਰਸ ਵਿਰੋਧ ਚੋਂ ਤੇ ਨਿਕਲਣਾ ਹੀ ਪੈਂਦਾ। ਬਟ ਮੈਂ ਸਮਝਦਾ ਵੀ ਜਿਹੜੇ ਮੇਰੇ ਵਿਰੋਧੀ ਵੀ ਨੇ ਉਹ ਵੀ ਇੱਕ ਟਾਈਮ ਆਉਂਦਾ ਵੀ ਉਹ ਕਹਿੰਦੇ ਆ ਵੀ ਭਾਵੇਂ ਮੈਨੂੰ ਲੱਗਦਾ ਵੋਟ ਸ਼ਾਇਦ ਮੈਨੂੰ ਹੀ ਪਾ ਦਿੰਦੇ ਹੁਣ ਵੀ, ਕਹਿੰਦੇ ਹੁਣ ਵੀ ਇਹ ਬੰਦਾ ਫਿਰ ਵੀ ਸਹੀ ਹੈ ਬਾਕੀਆਂ ਨਾਲੋਂ ਤੇ ਸ਼ਾਇਦ ਤਾਂ ਕਰਕੇ ਏਡੀ ਜ਼ਿਆਦਾ ਵੋਟ ਪਈ ਹੈ। ਬਟ ਮੇਰੇ ਹਿਸਾਬ ਨਾਲ ਅਸੀਂ ਆਪਣੀ ਜਿਹੜੀ ਇੱਕ ਵੈਲਿਊਜ਼ ਨੇ ਐਜ਼ ਅ ਸਿੱਖ ਜੇ ਉਹਨੂੰ ਨਾਲ ਲੈ ਕੇ ਤੁਰਦੇ ਹਾਂ ਦੈਨ ਆਈ ਥਿੰਕ ਵੀ ਕੈਨ ਓਵਰਕਮ ਐਨੀ ਸਟਰਗਲਸ। ਤੇ ਆਈ ਥਿੰਕ ਅਸੀਂ ਆਪਣੀ ਚਾਲ ਚੱਲੀਏ ਤੇ ਆਈ ਥਿੰਕ ਉਹ ਸਾਡੇ ਲਈ ਬੈਟਰ ਹੈ। ਅਸੀਂ ਇੱਕ ਵਧੀਆ ਤਰੀਕੇ ਨਾਲ, ਨਿਮਰਤਾ ਦੇ ਨਾਲ ਅਸੀਂ ਆਪਣਾ ਫਰਜ਼ ਨਿਭਾਈ ਚੱਲੀਏ, ਆਪਣੀ ਕਮਿਊਨਿਟੀ ਨੂੰ ਸਰਵ ਕਰੀ ਚੱਲੀਏ ਤੇ ਜਿਹੜਾ ਫਲ ਦੀ ਇੱਛਾ ਨਾ ਕਰੋ, ਕਹਿੰਦਾ ਨੇਕੀ ਕਰੋ ਫਲ ਦੀ ਇੱਛਾ ਨਾ ਕਰੋ। ਸੋ ਫਲ ਤਾਂ ਗੁਰੂ ਸਾਹਿਬ ਨੇ ਆਪੇ ਦੇਣਾ, ਉਹਨਾਂ ਦੀ ਕਿਰਪਾ ਹੋਣੀ ਹੈ ਤੇ ਮੈਂ ਸਮਝਦਾ ਵੀ ਮੇਰੀ ਤਾਂ ਲਾਜ ਰੱਖੀ ਗੁਰੂ ਸਾਹਿਬ ਨੇ। ਤੇ ਬਾਕੀ ਵੀ ਮੇਰੇ ਵੀਰ ਭੈਣ ਭਰਾ ਜ਼ਰੂਰ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਬੋਰਡਸ ਵਿੱਚ, ਕਮਿਸ਼ਨਸ ਦੇ ਵਿੱਚ ਸਰਵ ਕਰੋ, ਆਪਣੀ ਕਮਿਟਮੈਂਟ ਦਿਖਾਓ। ਜੇ ਤੁਸੀਂ ਐਜ਼ ਅ ਇਲੈਕਟਿਡ ਅਫੀਸ਼ੀਅਲ ਨਹੀਂ ਆਉਣਾ ਚਾਹੁੰਦੇ ਜਾਂ ਪੋਲਿਟਿਕਸ ਵਿੱਚ ਨਹੀਂ ਵੀ ਆਉਣਾ ਚਾਹੁੰਦੇ, ਤੁਸੀਂ ਐਜ਼ ਅ ਅਨਐਫੀਲੀਏਟਿਡ ਵੀ ਬੋਰਡਸ ਤੇ ਕਮਿਸ਼ਨਸ ਦੇ ਵਿੱਚ ਸਰਵ ਕਰ ਸਕਦੇ ਹੋ ਜੀ। ਉਹਦੇ ਨਾਲ ਵੀ ਇੱਕ ਸਿੱਖਾਂ ਦਾ ਬੜਾ ਵਧੀਆ ਅਕਸ ਉਭਰ ਕੇ ਨਿਕਲਦਾ ਹੈ ਵੀ ਇਹ ਲੋਕ ਸਿੱਖ ਜਿਹੜੇ ਨੇ ਇਹ ਆਪਣੀ ਕਮਿਊਨਿਟੀ ਨੂੰ ਸਰਵ ਕਰਦੇ ਨੇ ਜਿੱਥੇ ਇਹ ਰਹਿੰਦੇ ਨੇ। ਸੋ ਜ਼ਰੂਰ ਇਹਦੇ ਵਿੱਚ ਥੋੜੀ ਅਸੀਂ ਪੋਲੀਟੀਕਲ ਅਵੇਅਰਨੈਸ ਆਪਣੀ ਕੌਮ ਦੇ ਵਿੱਚ ਲੈ ਕੇ ਆਈਏ। ਤੇ ਬਾਕੀ ਜਿਹੜੀ ਸਿੱਖ ਆਰਟ ਗੈਲਰੀ ਹੈ ਉਹਦੀ ਵੈਬਸਾਈਟ ਤੇ ਵੀ ਕਾਫੀ ਆਪਣਾ ਰਿਸੋਰਸਿਸ ਅਵੇਲੇਬਲ ਨੇ। ਸੋ ਜ਼ਰੂਰ ਆਪਣੇ ਆਪਣੇ ਏਰੀਆਜ਼ ਦੇ ਵਿੱਚ ਨਵੰਬਰ ਦੇ ਮਹੀਨਾ ਚੱਲ ਰਿਹਾ ਉਹਨੂੰ ਸਿੱਖ ਜੈਨੋਸਾਈਡ ਅਵੇਅਰਨੈਸ ਮੰਥ ਤੁਸੀਂ ਰੈਕੋਗਨਾਈਜ਼ ਕਰਾਓ। ਸੋ ਉਸੇ ਤਰ੍ਹਾਂ ਅਪ੍ਰੈਲ ਨੂੰ ਵੀ ਰੈਕੋਗਨਾਈਜ਼ ਕਰਾਓ, 29 ਅਪ੍ਰੈਲ ਦੀ ਵੀ ਰੈਕੋਗਨੀਸ਼ਨ ਕਰਾਓ। ਤੇ ਆਈ ਥਿੰਕ ਇਹੋ ਜਿਹੇ ਜਿਹੜੇ ਉਪਰਾਲੇ ਨੇ ਇਹ ਜ਼ਰੂਰ ਆਪਣੀ ਆਪਣੀ ਕਮਿਊਨਿਟੀਜ਼ ਵਿੱਚ ਕਰੋ ਤਾਂ ਜੋ ਇੱਕ ਓਵਰਆਲ ਜਨਰਲ ਅਵੇਅਰਨੈਸ ਵੀ ਆ ਸਕੇ ਕਿਉਂਕਿ ਹੇਟ ਕ੍ਰਾਈਮ ਸਿੱਖਾਂ ਤੇ ਕੋਈ ਘੱਟ ਨਹੀਂ ਰਹੇ। ਈਵਨ ਕਿ ਜਿਹੜਾ ਨਵਾਂ ਡੇਟਾ ਆਇਆ FBI ਵੱਲੋਂ ਹੇਟ ਕ੍ਰਾਈਮਸ ਵਧੇ ਹੀ ਨੇ ਸਿੱਖਾਂ ਤੇ। ਸੋ ਸਿੱਖ ਅਵੇਅਰਨੈਸ ਦੀ ਵੀ ਜਿਹੜੀ ਸਾਰੀ ਗੱਲਬਾਤ ਹੈ ਉਹ ਵੀ ਸਾਰੀ ਕਨੈਕਟਡ ਹੀ ਹੈ ਤੁਹਾਡੀ ਪੋਲੀਟੀਕਲ ਅਵੇਅਰਨੈਸ ਦੇ ਨਾਲ। ਸੋ ਮੈਂ ਤਾਂ ਇਹੀ ਕਹਾਂਗਾ ਵੀ ਸਾਰੇ ਆਪਣਾ ਆਪਣਾ ਫਰਜ਼ ਨਿਭਾਈਏ, ਜਿਹੜੇ ਵੀ ਮਾਧਿਅਮ ਨਾਲ ਅਸੀਂ ਕੰਮ ਕਰ ਸਕਦੇ ਹਾਂ ਉਹਦੇ ਵਿੱਚ ਆਪਣਾ ਕੌਮ ਦਾ ਹੱਥ ਵਟਾਈਏ ਜੀ। ਬਹੁਤ ਬਹੁਤ ਧੰਨਵਾਦ ਸਵਰਨਜੀਤ ਸਿੰਘ ਜੀ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਉਮੀਦ ਕਰਦੇ ਹਾਂ ਅੱਜ ਦੀ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਇਸ ਕਿਸਮ ਦੇ ਹੋਰ ਇਸ਼ੂਜ਼ ਤੇ ਟੌਪਿਕਸ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।